ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਅਕਲਮੰਦ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम जी राज साहब जी आनू प्रोग्राम सचो सच विच बहुत शुक्रिया जी राज साहब ਅੱਜ 8 ਅਪ੍ਰੈਲ 2021-25 ਚੇਤ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵੀਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਈਵ ਕੇਬਲ ਇਨ ਕੈਨੇਡਾ roku jadoo box shava facebook tv 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ tv 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ tv 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ tv 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ tv 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਗੱਲਬਾਤ ਕਰਾਂਗੇ ਕਿ ਸਾਊਥ ਏਸ਼ੀਅਨ ਅਤੇ ਇੰਟਰਨੈਸ਼ਨਲ ਮੀਡੀਆ ਅਨੁਸਾਰ ਪਿਛਲੇ ਲਗਭਗ 1 ਸਾਲ ਤੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਲਾਤਾਂ ਨੂੰ ਨਾਰਮਲ ਬਣਾਉਣ ਲਈ ਬੈਕ ਚੈਨਲ ਗੱਲਬਾਤ ਜਿਹੜੀ ਹੈ ਉਹ ਚੱਲ ਰਹੀ ਹੈ। ਇਸ ਵਿੱਚ ਤੀਸਰੀ ਧਿਰ ਦੀ ਵਿਚੋਲਗੀ ਦੀ ਵੀ ਚਰਚਾ ਹੋ ਰਹੀ ਹੈ। ਸੋ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਭਾਵੇਂ ਇਸ ਸਵਾਲ ਦਾ ਜਵਾਬ ਦੇਣ ਤੋਂ ਟਾਲਾ ਵਟਿਆ ਹੈ ਪਰ ਇਸ ਤੋਂ ਇਨਕਾਰ ਨਹੀਂ ਕੀਤਾ। ਸੋ ਵਿਊਅਰਸ ਵਿਚਾਰਨ ਵਾਲੀ ਗੱਲ ਇਹ ਹੈ ਕਿ ਭਾਰਤ ਦੇ ਕਸ਼ਮੀਰ ਵਿੱਚ ਜ਼ਾਲਮਾਨਾ ਰਵੱਈਏ ਦੇ ਚਲਦਿਆਂ ਇਸ ਕਿਸਮ ਦੀ ਗੱਲਬਾਤ ਦਾ ਸਿਲਸਿਲਾ ਕੀ ਇੱਕ ਲਾਹੇਵੰਦਾ ਅਮਲ ਹੈ ਕਿ ਇਹ ਭਾਰਤ ਨੂੰ ਚਮਲਾਉਣ ਵਾਲੀ ਗੱਲ ਨਹੀਂ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਸਭ ਤੋਂ ਪਹਿਲਾਂ ਤਾਂ ਸਾਡਾ ਕੱਲ੍ਹ ਦਾ ਜਿਹੜਾ ਸੈਗਮੈਂਟ ਖਾਸ ਤੌਰ 'ਤੇ ਅਸੀਂ ਰਸ਼ੀਅਨ ਫੋਰਨ ਮਿਨਿਸਟਰ ਦੇ ਪਾਕਿਸਤਾਨ ਦੌਰੇ ਨੂੰ ਲੈ ਕੇ ਕੀਤਾ, ਜਿਸ ਦੇ ਵਿੱਚ ਅਸੀਂ ਦੱਸਿਆ ਕਿ ਕਿਵੇਂ ਪਾਕਿਸਤਾਨ ਨੂੰ ਰੂਸ ਆਪਣੇ ਲਵੇ ਲਾ ਰਿਹਾ ਹੈ, ਨੇੜੇ ਲਿਆ ਰਿਹਾ ਹੈ ਔਰ ਭਾਰਤ ਵੱਲ ਪਿੱਠ ਹੁੰਦੀ ਜਾ ਰਹੀ ਹੈ। ਉਹਦੇ 'ਚ ਉਹਨਾਂ ਦੇ ਫੋਰਨ ਮਿਨਿਸਟਰ ਦੇ ਭਾਰਤ ਦੌਰੇ ਦਾ ਵੀ ਜ਼ਿਕਰ ਸੀ ਕਿ ਉਹਦੇ 'ਚ ਜੁਆਇੰਟ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਲੈਪਸਿਸ ਦੇਖਣ 'ਚ ਨਜ਼ਰ ਆਏ ਔਰ ਕਿਵੇਂ ਈਵਨ ਰਸ਼ੀਅਨ ਫੋਰਨ ਮਿਨਿਸਟਰ ਨੇ ਇੰਡੋ ਪੈਸੀਫਿਕ ਲਫ਼ਜ਼ ਦਾ ਕੀ ਇਸਤੇਮਾਲ ਕਰਨਾ ਸੀ, ਏਸ਼ੀਆ ਪੈਸੀਫਿਕ ਕੀਤਾ ਔਰ ਈਵਨ ਚੀਨ ਦੇ ਨਾਲ ਜਦੋਂ ਗੱਲਬਾਤ ਸੰਬੰਧੀ ਸਵਾਲ ਆਇਆ ਤੇ ਉਹਨਾਂ ਨੇ ਚੀਨ ਦੇ ਨਾਲ ਆਪਣੀ ਕੁਰਬਤ ਨੂੰ ਵੀ ਜ਼ਾਹਰ ਕੀਤਾ ਔਰ ਇਹ ਗੱਲ ਉਸ ਸਾਰੀ ਪ੍ਰੈਸ ਕਾਨਫਰੰਸ ਤੋਂ ਬਾਅਦ ਮੀਡੀਆ 'ਚ ਵੀ ਚਰਚਾ ਦਾ ਵਿਸ਼ਾ ਸੀ ਕਿ ਕਿਵੇਂ ਹੁਣ ਰੂਸ ਚੀਨ ਜਿਹੜੇ ਨੇ ਉਹ ਇੱਕ ਦੂਜੇ ਦੇ ਬਹੁਤ ਕਰੀਬ ਨੇ। ਔਰ ਪਾਕਿਸਤਾਨ ਦੇ ਦੌਰੇ ਤੋਂ ਬਾਅਦ ਜਿਵੇਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਵੀ ਮੁਲਾਕਾਤ ਔਰ ਇੰਡੀਅਨ ਡਿਪਲੋਮੈਟਸ ਨੇ ਇਹ ਵੀ ਕਿਹਾ ਕਿ ਜੀ ਜਿਹੜਾ ਰਸ਼ੀਅਨ ਫੋਰਨ ਮਿਨਿਸਟਰ ਨੂੰ ਮੋਦੀ ਨਹੀਂ ਮਿਲਿਆ ਇਹ ਕਹਿ ਕੇ ਕਿ ਮੈਂ ਬੰਗਾਲ ਦੇ ਚੋਣ ਦੌਰੇ 'ਤੇ ਆਏ, ਉਹ ਰਸ਼ੀਆ ਨੂੰ ਸਨਬ ਕੀਤਾ। ਉਹ ਇਹ ਭੁੱਲ ਜਾਂਦੇ ਨੇ ਕਿ ਭਾਈ ਇਹ ਜਿਹੜੀ ਸਨਬਿੰਗ ਨਹੀਂ ਹੈ, ਇਨਫੈਕਟ ਇਹ ਗੱਲ ਦੱਸਦੀ ਹੈ ਕਿ ਰਸ਼ੀਆ ਦਾ ਇਤਬਾਰ ਭਾਰਤ ਖੋ ਚੁੱਕਾ ਹੈ। ਔਰ ਇਹੀ ਜਿਹੜਾ ਪਾਕਿਸਤਾਨ ਦੇ ਹਵਾਲੇ ਨਾਲ ਅਸੀਂ ਕੁਰਬਤ ਦੀ ਗੱਲ ਕੀਤੀ ਕਿ ਕਿਵੇਂ ਬਾਡੀ ਲੈਂਗੁਏਜ ਸੀ ਫੋਰਨ ਮਿਨਿਸਟਰ ਦੇ ਨਾਲ ਜਦੋਂ ਪਾਕਿਸਤਾਨ ਦੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਮਿਲੇ ਔਰ ਈਵਨ ਇਮਰਾਨ ਖਾਨ ਹੋਰਾਂ ਦੇ ਨਾਲ ਜਿਹੜੀ ਹੈ 1-to-1 ਮੀਟਿੰਗ ਔਰ ਈਵਨ ਉਸ ਕਸ਼ਮੀਰ ਦਾ ਮੁੱਦਾ ਦਾ ਵੀ ਲਿਆਇਆ ਜਾਣਾ ਔਰ ਉਸ ਦੇ ਨਾਲ ਉਹਨਾਂ ਵੱਲੋਂ ਪਾਕਿਸਤਾਨ ਨੂੰ ਅਨਸਪੈਸੀਫਾਈਡ ਆਉਣ ਵਾਲੇ ਪੀਰੀਅਡ 'ਚ ਇਹ ਕਿਹਾ ਕਿ ਪਾਕਿਸਤਾਨ ਨੂੰ ਟੈਰਰਿਜ਼ਮ ਨਾਲ ਲੜਨ ਦੇ ਲਈ ਰਸ਼ੀਆ ਜਿਹੜਾ ਉਹ ਮਿਲਟਰੀ ਇਕਵਿਪਮੈਂਟ ਦੇਵੇਗਾ। ਸੋ ਇਹੀ ਨਹੀਂ ਵੀ ਇੱਕ ਤੀਰ ਨਾਲ ਦੋ ਸ਼ਿਕਾਰ ਸੀ, ਸਗੋਂ ਇਹ ਦੱਸਣਾ ਸੀ ਕਿ ਪਾਕਿਸਤਾਨ ਖੁਦ ਵਿਕਟਮ ਹੈ ਦਹਿਸ਼ਤਗਰਦੀ ਦਾ ਔਰ ਰੂਸ ਜਿਹੜਾ ਇਸ ਦੇ ਲਈ ਪਾਕਿਸਤਾਨ ਦੇ ਨਾਲ ਹਮਦਰਦੀ ਨਹੀਂ ਰੱਖਦਾ, ਉਹ ਪਾਕਿਸਤਾਨ ਦੇ ਨਾਲ ਜੁਆਇੰਟ ਵੀ ਕੰਮ ਕਰਨਾ ਚਾਹੁੰਦਾ ਔਰ ਜੁਆਇੰਟ ਮਿਲਟਰੀ ਐਕਸਰਸਾਈਜ਼ਸ ਔਰ ਦੂਸਰੀ ਗੱਲਬਾਤ। ਸੋ
ਸਾਨੂੰ ਲੱਗਦਾ ਹੈ ਵੀ ਬਹੁਤ ਵਾਰ ਚਲੋ ਹੁੰਦਾ ਤਾਂ ਅੰਦਾਜ਼ਾ ਹੀ ਹੈ, ਤੁਸੀਂ ਕਿਸੇ ਸਿਚੁਏਸ਼ਨ ਨੂੰ ਬਣਦਿਆਂ ਦੇਖਦੇ ਹੋ ਔਰ ਫਿਰ ਤੁਹਾਨੂੰ ਨਜ਼ਰ ਆ ਰਿਹਾ ਹੁੰਦਾ ਹੈ ਵੀ ਉਹਦੀ ਬੈਕਗਰਾਉਂਡ ਕੀ ਹੈ। ਪਰ ਜਿਸ ਅੰਦਾਜ਼ ਦੇ ਵਿੱਚ ਸਾਡੇ ਵਿਊਅਰਸ ਐਪਰੀਸ਼ੀਏਟ ਕਰਦੇ ਨੇ, ਖਾਸ ਤੌਰ 'ਤੇ ਸਾਡੇ ਪਾਕਿਸਤਾਨੀ ਭੈਣ ਭਰਾ ਜਿੰਨਾ ਮਾਣ ਦਿੰਦੇ ਨੇ ਔਰ ਜਿਹੜੇ ਉਹਨਾਂ ਦੇ ਬਹੁਤ ਪਿਆਰੇ ਕਮੈਂਟ ਹੁੰਦੇ ਨੇ, ਇਹ ਸਾਡੇ ਲਈ ਮੋਟੀਵੇਸ਼ਨ ਵੀ ਨੇ ਔਰ ਅਸੀਂ ਸਭ ਦਾ ਸਾਂਝਾ ਸ਼ੁਕਰੀਆ ਵੀ ਅਦਾ ਕਰਦੇ। ਇਹੀ ਟੌਪਿਕ ਕਿ ਵੀ ਹੁਣ ਇਹ ਗੱਲ ਵੀ ਸਾਹਮਣੇ ਆਈ ਜਦੋਂ ਇੰਡੀਅਨ ਫੋਰਨ ਮਿਨਿਸਟਰੀ ਦੀ ਪ੍ਰੈਸ ਕਾਨਫਰੰਸ ਪੁੱਛਿਆ ਗਿਆ ਕਿ ਵੀ ਕੀ ਜਿਹੜੀਆਂ ਇਹ ਖਬਰਾਂ ਇਕੱਲੇ ਇਹੀ ਨਹੀਂ ਵੀ ਪਾਕਿਸਤਾਨ ਦੇ ਮੀਡੀਆ 'ਚ ਆਈਆਂ ਨੇ, UK ਦੇ ਮੀਡੀਆ 'ਚ ਨੇ, ਸਾਊਥ ਏਸ਼ੀਆ ਦੇ ਹੋਰ ਵੀ ਨੇ, ਕਿ ਇਹ ਪਾਕਿਸਤਾਨ ਔਰ ਭਾਰਤ ਦੀ ਪਿਛਲੇ 1 ਸਾਲ ਤੋਂ ਜ਼ਿਆਦਾ ਵਕਤ ਤੋਂ ਜਿਹੜੀ ਹੈ ਉਹ ਬੈਕ ਚੈਨਲ ਡਾਇਲੋਗ ਜਿਹਨੂੰ ਕਹਿੰਦੇ ਨੇ ਉਹ ਚੱਲ ਰਿਹਾ ਸੀ। ਹਾਲਾਂਕਿ 1-2 ਸੋਰਸਿਸ ਨੇ ਇਹ ਵੀ ਕਿਹਾ ਕਿ ਇਨਫੈਕਟ ਇਹ ਬੈਕ ਚੈਨਲ ਡਾਇਲੋਗ ਤਾਂ 2018 ਤੋਂ ਹੀ ਚੱਲ ਰਿਹਾ ਸੀ ਔਰ ਸ਼ਾਇਦ ਇਹ ਗੱਲ ਜ਼ਿਆਦਾ ਠੀਕ ਹੋਏ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਜਦੋਂ ਵਿਚੋਲਗੀ ਦੀ ਗੱਲ ਕਰ ਰਿਹਾ ਸੀ ਕਿ ਜੀ ਮੈਂ ਤਿਆਰ ਹਾਂ, ਹੋ ਸਕਦਾ ਹੈ ਕਿ ਵੀ ਜਿਵੇਂ ਤੁਸੀਂ ਇੱਕ ਸਮੋਕ ਸਕਰੀਨ ਕ੍ਰੀਏਟ ਕਰਦੇ ਹੋ, ਜਿਵੇਂ ਕਹਿੰਦੇ ਨੇ ਪੰਜਾਬੀ 'ਚ ਕਿ ਵਸਾ ਕੇ ਮਾਰਿਆ, ਸੋ ਪਾਕਿਸਤਾਨ ਨੂੰ ਮਾਰਿਆ ਤਾਂ ਵਸਾ ਕੇ ਗਿਆ ਕਿ ਇੱਕ ਪਾਸੇ ਸਪੈਸ਼ਲੀ ਇਮਰਾਨ ਖਾਨ ਵਾਸ਼ਿੰਗਟਨ ਆਉਂਦੇ ਨੇ ਟਰੰਪ ਦੇ ਸੱਦੇ 'ਤੇ, ਉੱਥੇ ਵਿਚੋਲਗੀ ਦੀ ਪੇਸ਼ਕਸ਼ ਉਹ ਕਰਦਾ ਹੈ, 3 ਵਾਰ ਟਰੰਪ ਨੇ ਕੀਤਾ ਔਰ ਜੇ ਇਹ ਗੱਲ ਠੀਕ ਹੋਏ ਕਿ 2018 ਤੋਂ ਹੀ ਜਦੋਂ ਕਿ ਇਹ ਗੱਲ ਪ੍ਰੈਜ਼ੀਡੈਂਟ ਟਰੰਪ ਦੀ ਆ ਰਹੀ ਸੀ, ਬੈਕ ਚੈਨਲ ਡਿਪਲੋਮੇਸੀ ਜਾਂ ਬੈਕ ਚੈਨਲ ਡਾਇਲੋਗ ਵੀ ਚੱਲ ਰਿਹਾ ਸੀ, ਫਿਰ ਇਹ ਗੱਲ ਬਿਲਕੁਲ ਠੀਕ ਹੈ ਕਿ ਇਕੱਲਾ ਅਮਰੀਕਾ ਨੇ ਡਿਊਪ ਨਹੀਂ ਕੀਤਾ, ਪਾਕਿਸਤਾਨ ਖੁਦ ਵੀ ਡਿਊਪ ਹੋਇਆ ਕਿਉਂਕਿ 2018 ਤੋਂ ਜੇ ਗੱਲਬਾਤ ਚੱਲ ਰਹੀ ਸੀ ਤਾਂ ਫਿਰ ਅਚਾਨਕ 5 ਅਗਸਤ 2019 ਨੂੰ ਜਿਸ ਅੰਦਾਜ਼ ਦੇ ਵਿੱਚ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਗਿਆ, ਆਰਟੀਕਲ 370 ਉਹਦਾ ਸੂਬੇ ਦਾ ਵਜੂਦ ਖਤਮ ਕੀਤਾ ਗਿਆ ਔਰ ਜ਼ਾਹਰ ਹੈ ਕਿ ਵੀ ਇਹ ਪਾਕਿਸਤਾਨ ਦੇ ਲਈ ਇੱਕ ਇਕੱਲਾ ਇਹੀ ਨਹੀਂ ਕਿ ਬੋਲਟ ਫਰੋਮ ਦਾ ਬਲੂ ਸੀ, ਦੈਟ ਵਾਸ ਲਾਈਕ ਸਟੈਬਿੰਗ ਇਨ ਦਾ ਬੈਕ। ਔਰ ਇਹਦੇ ਬਾਵਜੂਦ ਜੋ ਨਜ਼ਰ ਆ ਰਿਹਾ ਵੀ ਕੁਝ ਮਹੀਨੇ ਤਾਂ ਉਹਦੇ 'ਚ ਫਿਰ ਇੱਕ ਰੁਕਾਵਟ ਆਈ, ਲੇਕਿਨ ਜੇ ਅਸੀਂ ਇਹ ਕਹਿਣਾ ਹੋਏ ਕਿ 2020 ਤੋਂ ਹੀ ਜਿਹੜਾ ਫਿਰ ਡਾਇਲੋਗ ਜਾਂ 1 ਸਾਲ ਇਹ ਕਹੀਏ ਕਿ ਵੀ ਇਹ ਚੱਲ ਰਿਹਾ ਕਿਉਂਕਿ ਜਿਹੜੇ ਉਹਦੇ ਰਿਜ਼ਲਟ ਆਏ ਉਹਦੀ ਅਸੀਂ ਗੱਲ ਕਰਾਂਗੇ ਕਿ ਵੀ ਇਹ ਕਿੰਨਾ ਕੁ ਲਾਹੇਵੰਦਾ ਅਮਲ ਸੀ ਜਾਂ ਹੈ। ਔਰ ਅੱਜ ਦੇ ਕੰਟੈਕਸਟ ਦੇ ਵਿੱਚ ਜਿੱਥੇ ਜ਼ਰੂਰੀ ਨਹੀਂ ਜੰਗ ਜਿਹੜੀ ਉਹ ਜੰਗ ਦੇ ਮੈਦਾਨ ਵਿੱਚ ਲੜੀ ਜਾਂਦੀ ਹੈ, ਬਹੁਤ ਵਾਰ ਜੰਗ ਜਿਹੜੀ ਹੈ ਵਾਰ ਆਫ ਨਰਵਸ ਜਿਹਨੂੰ ਅਸੀਂ ਕਹਿੰਦੇ ਉਹ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ। ਹਥਿਆਰ ਵਧੀਆ ਹੋਣੇ ਔਰ ਕਿਸੇ ਦੇ ਜਵਾਨ ਜ਼ਿਆਦਾ ਹੋਣੇ ਇਹ ਇੱਕ ਕਾਊਂਟ ਨਹੀਂ ਕਰਦਾ, ਗੱਲ ਤਾਂ ਡਿਫੈਂਸ ਦੀ ਵੀ ਹੁੰਦੀ ਹੈ ਔਰ ਵਾਰ ਆਫ ਨਰਵਸ ਦੀ ਵੀ ਹੈ। ਪਰ ਉਸ ਤੋਂ ਪਹਿਲਾਂ ਅਸੀਂ ਦੱਸਦੇ ਹੀ ਹੈ ਕਿ ਵੀ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਜੋ ਘਟਨਾ ਛੱਤੀਸਗੜ੍ਹ ਦੇ ਵਿੱਚ ਹੋਈ, ਖਾਸ ਤੌਰ 'ਤੇ ਜਿਹੜੇ ਉਹਨਾਂ ਦੇ 22 ਸੋਲਜਰ ਜਿਨ੍ਹਾਂ 'ਚ ਉਹਨਾਂ ਦੀ ਕੋਬਰਾ ਯੂਨਿਟ, ਸਪੈਸ਼ਲ ਟਾਸਕ ਫੋਰਸ, CRPF ਇਹ ਉਹ ਮਾਰੇ ਗਏ, ਪਰ ਇਹਨਾਂ ਲਈ ਬਹੁਤ ਹਿਊਮਿਲੇਟਿੰਗ ਸੀ ਕਿ ਉਹਨਾਂ ਦਾ ਇੱਕ CRPF ਦਾ ਕਮਾਂਡੋ ਜਿਸ ਬਾਰੇ ਹਾਲਾਂ ਇਹਨਾਂ ਦੇ ਤੁਸੀਂ ਦੇਖੋ ਕਿ ਹੱਦ ਤੱਕ ਝੂਠ ਬੋਲਦੇ ਨੇ, ਪਹਿਲਾਂ ਇਹ ਬਿਲਕੁਲ ਡਿਨਾਇਲ 'ਚ ਸੀ ਕਿ ਜੀ ਅਸੀਂ ਜਿਹੜਾ ਕੋਈ ਸਾਡਾ ਨਹੀਂ ਫੜਿਆ ਨਹੀਂ ਗਿਆ, ਸਾਰੇ ਅਕਾਊਂਟਡ ਫੋਰ ਨੇ, ਪਰ ਜਦੋਂ ਉਹਨਾਂ ਨੇ 3-4 ਦਿਨ ਤਾਂ ਉਹ ਕਹਿੰਦੇ ਰਹੇ ਕਿ ਭਾਈ ਸਾਡੇ ਕੋਲ, ਫਿਰ ਉਹਨਾਂ ਨੇ ਜਦੋਂ ਲਾਈਵ ਉਹਦੀ ਵੀਡੀਓ ਰਿਲੀਜ਼ ਕੀਤੀ ਫਿਰ ਇਹ ਸਿਰਫ ਮੰਨਣ ਲਈ ਤਿਆਰ ਨਹੀਂ ਹੋਏ। ਹੁਣ ਅਸੀਂ ਦੇਖਦੇ ਹਾਂ ਕਿ 6 ਦਿਨਾਂ ਦੀ ਕੈਦ ਤੋਂ ਬਾਅਦ ਨਕਸਲਾਈਟਸ ਨੇ ਉਹਨੂੰ ਰਿਲੀਜ਼ ਕੀਤਾ। ਇਹ ਰਿਲੀਜ਼ ਐਵੇਂ ਨਹੀਂ ਹੈ, ਸਾਡੇ ਸੋਰਸਿਸ ਨੇ ਦੱਸਿਆ ਕਿ ਘੱਟੋ ਘੱਟ 20 ਤੋਂ ਜ਼ਿਆਦਾ ਜਿਹੜੇ ਉਹਨਾਂ ਦੇ ਕਾਡਰ ਦੇ ਬੰਦੇ ਨਕਸਲਾਈਟਸ ਦੇ ਛੱਤੀਸਗੜ੍ਹ ਪੁਲਿਸ ਦੀ ਕਸਟਡੀ 'ਚ ਸੀ, ਉਹਨਾਂ ਨੂੰ ਉਹਨਾਂ ਨੇ ਰਿਲੀਜ਼ ਕਰਵਾਇਆ ਕਿਉਂਕਿ ਇਹ ਇੱਕ ਐਸਾ ਇਸ਼ੂ ਬਣ ਗਿਆ ਸੀ। ਇਹ ਜਿਹੜਾ ਹੌਸਟੇਜ ਇਸ਼ੂ ਹੁੰਦਾ ਹੈ ਇਹ ਬਹੁਤ ਵਾਰ ਹਜ਼ਾਰਾਂ ਕਿਲਿੰਗਸ ਹੋ ਜਾਣ ਜੰਗ ਦੇ ਮੈਦਾਨ 'ਚ, ਉਹਦੇ ਨਾਲੋਂ ਵੀ ਵਰਸਟ ਹੁੰਦਾ ਹੈ। ਔਰ ਬਹੁਤ ਅਮਰੀਕਾ 'ਚ ਦੇਖਣਾ ਹੋਏ ਔਰ ਜਿਸ ਚੀਜ਼ ਨੇ ਜਿਮੀ ਕਾਰਟਰ ਨੂੰ ਸੈਕੰਡ ਟਰਮ ਜਿਹੜੀ ਹੈ ਉਹਦੀ ਨਹੀਂ ਆਈ, ਡਿਫੀਟ ਹੋਇਆ ਅਮਰੀਕਾ ਦਾ ਪ੍ਰੈਜ਼ੀਡੈਂਟ ਜਿਮੀ ਕਾਰਟਰ, ਕਿਉਂਕਿ ਅਸੀਂ ਦੇਖਦੇ ਹਾਂ ਕਿ 1979 ਦੇ ਵਿੱਚ ਜਦੋਂ ਇੱਕ ਪਾਸੇ ਸੋਵੀਅਤ ਯੂਨੀਅਨ ਅਫਗਾਨਿਸਤਾਨ ਦੇ ਉੱਤੇ ਆਪਣੀ ਫੌਜ ਭੇਜਦਾ ਹੈ, ਕਬਜ਼ਾ ਕਰਦਾ ਹੈ, ਉਹੀ ਸਾਲ ਹੈ ਜਦੋਂ ਇਰਾਨੀਅਨ ਰੈਵੋਲੂਸ਼ਨ ਜਿਹਨੂੰ ਕਿਹਾ ਜਾਂਦਾ ਹੈ, ਆਇਤੁੱਲਾ ਖਮੀਨੀ ਈਰਾਨ ਦੇ ਵਿੱਚ ਜਾਂਦਾ ਹੈ 18 ਸਾਲ ਦੀ ਐਗਜ਼ਾਈਲ ਤੋਂ ਬਾਅਦ, ਔਰ ਕਿਵੇਂ ਜਿਹੜਾ ਉਹਨੂੰ ਮੁਲਕ ਵੈਲਕਮ ਕਰਦਾ ਹੈ ਸ਼ਾਹ ਆਫ ਈਰਾਨ, ਫਿਰ ਲੁਕਦਾ ਫਿਰਦਾ ਔਰ ਕਿਵੇਂ ਇਨ ਦਾ ਐਂਡ ਜਿਹੜਾ ਉਹ ਇੱਕ ਬਿਲਕੁਲ ਗੁਮਨਾਮੀ ਦੀ ਮੌਤ ਮਰਦਾ।
ਪਰ ਉਸ ਪੀਰੀਅਡ 'ਚ ਅਮਰੀਕਨ ਐਮਬੈਸੀ 'ਚ ਜਿਹੜੀ ਇਰਾਨੀਅਨ ਉਹਨਾਂ ਦੇ ਨੌਜਵਾਨ ਨੇ ਜਾਂ ਦੂਸਰੇ ਨੇ ਰੈਵੋਲੂਸ਼ਨਰੀ, ਉਹ ਵੜ ਜਾਂਦੇ ਨੇ। ਬਹੁਤ ਸਾਰੇ ਅਮਰੀਕਨ ਜਿਹੜੇ ਨੇ ਉਹਨਾਂ ਨੂੰ ਹੌਸਟੇਜ ਲੈ ਲੈਂਦੇ ਨੇ, ਉਹਨਾਂ ਨੂੰ ਬੰਦੀ ਬਣਾ ਲੈਂਦੇ ਨੇ। ਔਰ ਫਿਰ ਜਿਸ ਗੱਲ ਨੇ ਲਗਾਤਾਰਤਾ ਨਾਲ ਬਿਲਟ ਕੀਤਾ ਉਸ ਨੈਗੇਟਿਵਿਟੀ ਨੂੰ ਕਾਰਟਰ ਦੇ, ਰੋਜ਼ਾਨਾ ਉਹ ਜਿਹੜੇ ਫੜੇ ਹੋਏ ਸੀ ਹੌਸਟੇਜ, ਉਹ ਟੀਵੀ ਦੇ ਉੱਤੇ ਈਰਾਨ ਦਿਖਾ ਰਹੇ ਨੇ ਅਮਰੀਕਨ, ਔਰ ਅਪੀਲ ਕਰ ਰਹੇ ਨੇ ਆਪਣੀ ਹਕੂਮਤ ਨੂੰ, ਆਪਣੇ ਟੱਬਰਾਂ ਨੂੰ ਯਾਦ ਕਰ ਰਹੇ ਨੇ। ਔਰ ਉਹ ਜਿਹੜਾ ਸੀਨ ਸੀ ਰੋਜ਼ਾਨਾ ਉਹਨਾਂ ਦਾ ਆਉਣਾ, ਔਰ ਦੂਸਰਾ ਇਹ ਇੰਨਾ ਕੁ ਤਕਲੀਫਦੇਹ ਸੀ ਕਿ ਵੀ ਜੇ ਅਲਟੀਮੇਟਲੀ ਈਰਾਨ ਨੇ ਕੋਈ ਇਸ ਕਿਸਮ ਦੀ ਡੀਲ ਵੀ ਬਣਾਉਣ ਦੀ ਕੋਸ਼ਿਸ਼ ਕੀਤੀ, ਰੈਸਕਿਊ ਆਪਰੇਸ਼ਨ ਕੀਤਾ, ਉਹ ਫਰਦਰ ਫਲॉप ਹੋਇਆ। ਉਹਦਾ ਨਤੀਜਾ ਸੀ ਕਿ ਉਸ ਤੋਂ ਵੀ ਬਦਤਰ ਹਾਲਤ ਹੋਈ। ਔਰ ਉਸ ਸਾਰੇ 'ਚ ਕਿੰਨੇ ਲੰਬੇ ਵਕਤ ਤੋਂ ਬਾਅਦ, ਜਦੋਂ ਤੱਕ ਸ਼ਾਇਦ ਨਿਕਸਨ ਪੀਰੀਅਡ 'ਚ ਆ ਕੇ ਉਹ ਰਿਲੀਜ਼ ਹੁੰਦੇ ਨੇ, ਮੈਨੂੰ ਐਗਜ਼ੈਕਟ ਟਾਈਮ ਲਾਈਨ ਯਾਦ ਨਹੀਂ ਹੈ, ਪਰ ਉਹ ਜਿਮੀ ਕਾਰਟਰ ਦਾ, ਇਹਦੇ ਬਾਵਜੂਦ ਕਿ ਉਹ ਇੱਕ ਬਹੁਤ ਨੋਬਲ ਇਨਸਾਨ ਸੀ, ਲੇਕਿਨ ਉਸ ਸਾਰੇ 'ਚੋਂ ਜਿਹੜਾ ਹੈ ਉਹ ਕਦੇ ਵੀ ਉਸ ਪ੍ਰਭਾਵ 'ਚੋਂ ਨਿਕਲ ਨਹੀਂ ਸਕਿਆ। ਹਿਊਮਿਲੇਸ਼ਨ। ਹੁਣ ਇਹ ਇੰਡੀਅਨ ਗਵਰਨਮੈਂਟ ਵੀ ਸਮਝਦੀ ਸੀ ਕਿ ਵੀ ਇਹ ਜਿਸ ਕਿਸਮ ਦਾ ਬੰਦਾ ਫੜਿਆ, ਹੁਣ ਇਹਦੀ ਜਿਹੜਾ ਫੜਿਆ ਗਿਆ ਰਾਕੇਸ਼ਵਰ ਮਨਹਾਸ, ਜੰਮੂ ਨਾਲ ਉਹਦਾ ਸੰਬੰਧ ਸੀ, ਉਹਦੀ ਵਾਈਫ ਇੱਕਦਮ ਪਿਕਚਰ ਸਾਹਮਣੇ ਆਈਆਂ ਕਿ ਵੀ ਉਹ ਅਪੀਲ ਕਰ ਰਹੀ ਹੈ ਉਹਨਾਂ ਨੂੰ, ਨਕਸਲਾਈਟਸ ਨੂੰ, ਕਿ ਭਾਈ ਜਿਹੜਾ ਹੈ ਉਹ ਛੱਡੋ ਮੇਰੇ ਹਸਬੈਂਡ ਨੂੰ। ਪਰ ਨਾਲ ਦੀ ਨਾਲ ਉਹ ਮੋਦੀ ਨੂੰ ਕਹਿ ਰਹੀ ਹੈ ਕਿ ਭਾਈ ਜੇ ਤੁਸੀਂ ਅਭਿਨੰਦਨ ਨੂੰ ਰਿਲੀਜ਼ ਕਰਵਾਇਆ, ਹਾਲਾਂਕਿ ਉਹ ਪਾਕਿਸਤਾਨ ਦਾ ਜੈਸਚਰ ਸੀ, ਕੋਈ ਉਹਦੇ 'ਚ ਪਾਕਿਸਤਾਨ ਨੇ ਕੰਸੈਸ਼ਨ ਨਹੀਂ ਲਿਆ ਇੰਡੀਆ ਤੋਂ, ਤਾਂ ਮੇਰੇ ਘਰ ਵਾਲੇ ਨੂੰ ਵੀ ਰਿਲੀਜ਼ ਕਰਾਓ। ਸੋ ਇਸ ਸਾਰੇ ਦੇ ਵਿੱਚ ਫਿਰ ਜਿਹੜੀ ਵਿਚੋਲਗੀ 91 ਸਾਲ ਦੇ ਰਿਸਪੈਕਟੇਬਲ ਜਿਹੜੇ ਸੱਜਣ ਨੇ, ਜਿਨ੍ਹਾਂ ਨੂੰ ਨਕਸਲਾਈਟਸ ਵੀ ਬੜਾ ਉਹਨਾਂ ਦਾ ਸਤਿਕਾਰ ਕਰਦੇ ਨੇ, ਔਰ ਇਹ ਉਹਨਾਂ ਦਾ ਨਾਂ ਹੈ ਸ਼੍ਰੀ ਸ਼ਰਮਪਾਲ ਸੈਣੀ। ਪਦਮ ਸ਼੍ਰੀ ਵੀ ਉਹਨਾਂ ਨੂੰ ਮਿਲਿਆ ਹੋਇਆ, ਉਹਨਾਂ ਨੇ ਵੀ ਮੀਡੀਏਸ਼ਨ ਕੀਤੀ। ਔਰ ਉਹਨਾਂ ਦੇ ਨਾਲ 8-10 ਹੋਰ ਜਰਨਲਿਸਟ ਜਿਹੜੇ ਉਹਨਾਂ ਦੇ ਫੇਅਰ ਜਰਨਲਿਸਟ ਨੇ। ਔਰ ਹਰ ਥਾਂ ਇੱਕ ਗੱਲ ਨਕਸਲਾਈਟਸ ਦੇ ਕ੍ਰੈਡਿਟ 'ਚ ਜਾਂਦੀ ਹੈ ਕਿ ਵੀ ਉਹਨਾਂ ਨੇ ਕਦੇ ਵੀ ਜਦੋਂ ਕੋਈ ਡੀਲ ਬਣਾਈ ਹੈ, ਔਰ ਇਹ ਪਹਿਲਾਂ ਵੀ ਹੁੰਦਾ ਰਿਹਾ ਲੋਅਰ ਲੈਵਲ 'ਤੇ, ਉਹਨਾਂ ਨੇ ਕਦੇ ਬਿਟਰੇ ਨਹੀਂ ਕੀਤਾ। ਪਰ ਛੱਤੀਸਗੜ੍ਹ ਗਵਰਨਮੈਂਟ ਨੇ ਜਾਂ ਇਹਨਾਂ ਦੀਆਂ ਏਜੰਸੀਆਂ ਨੇ 2-3 ਐਸੇ ਮੌਕੇ ਜਿਹਦੇ 'ਚ ਕਿ ਜਿਹੜੇ ਲੋਕ ਉਹਨਾਂ ਨੇ ਨੈਗੋਸ਼ੀਏਸ਼ਨ ਲਈ ਭੇਜੇ, ਉਹਨਾਂ ਨੂੰ ਹੀ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ। ਸੋ ਇਸ ਵਾਰ ਕਿਉਂਕਿ ਇਹ ਬਹੁਤ ਇੰਟਰਨੈਸ਼ਨਲ ਇਸ਼ੂ ਬਣ ਚੁੱਕਾ ਸੀ, ਔਰ ਉਹਨਾਂ ਨੇ ਵੀ ਆ ਕੇ ਉਸ ਰਾਕੇਸ਼ਵਰ ਮਨਹਾਸ ਨੂੰ ਜਿਹੜਾ ਪਿੰਡ ਵਾਲਿਆਂ ਦੇ ਹਵਾਲੇ ਕੀਤਾ। ਔਰ ਜਿਵੇਂ ਅਸੀਂ ਕਿਹਾ ਕਿ ਵੀ ਬਦਲੇ ਦੇ ਵਿੱਚ ਉਹਨਾਂ ਨੇ ਆਪਣੇ ਬਹੁਤ ਸਾਰੇ ਸਾਥੀਆਂ ਨੂੰ ਛਡਾਇਆ। ਔਰ ਹੁਣ ਇਸ ਨੂੰ ਇਹ ਵੀ ਨਹੀਂ ਕਹਿ ਸਕਦੇ ਜੀ ਦੇਖੋ ਅਸੀਂ ਕਾਊਂਟਰ ਅਟੈਕ ਕਰਕੇ ਛਡਾ ਕੇ ਲਿਆਏ। ਔਰ ਹੁਣ ਜਿਹੜੇ ਇੱਕ ਪਾਸੇ ਆਪਣੇ ਆਪ ਨੂੰ ਬੜੇ ਟਫ ਕਿ ਜੀ ਮਿਲੀਟੈਂਸੀ ਔਰ ਨੈਗੋਸ਼ੀਏਸ਼ਨ ਇੱਕੋ ਵੇਲੇ ਨਹੀਂ ਹੋ ਸਕਦੀ, ਔਰ ਦੂਸਰਾ ਨਹੀਂ ਹੋ ਸਕਦਾ ਤੁਸੀਂ ਅਗਵਾਕਾਰਾਂ ਦੇ ਨਾਲ ਔਰ ਉਹਨਾਂ ਦਹਿਸ਼ਤਗਰਦਾਂ ਦੇ ਨਾਲ ਜਿਨ੍ਹਾਂ ਨੇ ਤੁਹਾਡੇ 22 ਸੋਲਜਰ ਮਾਰੇ ਔਰ ਕਿੰਨੇ ਜਿਹੜੇ ਨੇ 40 ਤੋਂ ਜ਼ਿਆਦਾ ਜ਼ਖਮੀ ਨੇ, ਉਹਨਾਂ ਦੇ ਨਾਲ ਤੁਸੀਂ ਨੈਗੋਸ਼ੀਏਟ ਕਰ ਰਹੇ ਹੋ, ਉਹਨਾਂ ਦੀਆਂ ਟਰਮਸ ਦੇ ਉੱਤੇ ਕਰ ਰਹੇ ਹੋ, ਉਹਨਾਂ ਦੇ ਬੰਦੇ ਛੱਡ ਰਹੇ ਹੋ ਆਪਣਾ ਛਡਾਉਣ ਦੇ ਲਈ ਇੱਕ ਬੰਦਾ। ਸੋ ਇਹ ਗੱਲ ਸਾਬਤ ਕਰਦੀ ਹੈ ਦੂਸਰੇ ਪਾਸੇ ਵੀ ਕਿ ਜਦੋਂ ਤੁਸੀਂ ਜ਼ੋਰਾਵਰ ਹੁੰਦੇ ਹੋ, ਇਹ ਗੱਲ ਇਕੱਲੀ ਇਹ ਨਹੀਂ ਕਿ ਭਾਰਤੀ ਹਕੂਮਤ ਉਹਦੇ ਕਿੰਨੇ ਮਲਟੀ ਫੇਸ ਨੇ, ਪਰ ਦੂਸਰਾ ਪਾਸਾ ਇਹ ਵੀ ਸ਼ੋਅ ਕਰਦਾ ਹੈ ਕਿ ਦੁਨੀਆ ਮੰਨਦੀ ਜ਼ੋਰਾਂ ਨੂੰ ਕੋਈ ਪੁੱਛੇ ਨਾ ਕਮਜ਼ੋਰਾਂ ਨੂੰ, ਕਿ ਜਦੋਂ ਤੁਹਾਡੇ ਕੋਲ ਤਾਕਤ ਹੁੰਦੀ ਹੈ। ਔਰ ਇਹ ਅਸੀਂ ਅਮਲ ਦੇਖ ਰਹੇ ਹਾਂ ਅਫਗਾਨਿਸਤਾਨ ਦੇ ਹਵਾਲੇ ਨਾਲ, ਤਾਲਿਬਾਨ ਦੇ ਹਵਾਲੇ ਨਾਲ, ਕਿਵੇਂ ਤਾਲਿਬਾਨ UN ਨੇ ਵੀ ਉਹਨਾਂ ਦੇ ਗਰੁੱਪਾਂ ਨੂੰ ਜਿਹੜਾ ਉਹ ਦਹਿਸ਼ਤਗਰਦ ਐਲਾਨਿਆ, ਦੁਨੀਆ ਭਰ 'ਚ ਪਾਬੰਦੀ ਉੱਥੋਂ ਚੁਕਾ ਕੇ ਗੁਆਟਾਨਾਮਾ ਵੇਚ ਲਿਆਂਦੇ ਔਰ ਦਹਿਸ਼ਤਗਰਦ। ਪਰ ਜਦੋਂ ਉਹ ਆਪਣੀ ਆਜ਼ਾਦੀ ਦੇ ਲਈ ਲੜਦੇ ਰਹੇ ਅਖੀਰ ਜਦੋਂ ਉਹਨਾਂ ਨੇ ਆਪਣਾ ਲੋਹਾ ਮਨਵਾਇਆ, ਫਿਰ ਉਹੀ ਧਰਤੀ ਦੇ ਪੁੱਤਰ ਬਣ ਗਏ। ਉਹਨਾਂ ਦੇ ਨਾਲ ਹੀ ਫਰਵਰੀ 2020 'ਚ ਅਮਰੀਕਾ ਦਾ ਸੈਕਟਰੀ ਆਫ ਸਟੇਟ ਦੋਹਾ ਦੇ ਵਿੱਚ ਬੈਠ ਕੇ ਜਿਹੜਾ ਉਹ ਸਾਈਨ ਕਰਦਾ ਔਰ ਉਹਨਾਂ ਦੀਆਂ ਟਰਮਸ ਜਿਹੜੀਆਂ ਨੇ ਉਹ ਮੰਨੀਆਂ ਜਾਂਦੀਆਂ ਨੇ। ਅੱਜ ਵੀ ਬੇਸ਼ੱਕ ਇਹ ਹੁਣ ਸਾਹਮਣੇ ਆ ਹੀ ਗਿਆ ਕਿ 1 ਮਈ ਤੱਕ ਅਮਰੀਕਾ ਨੇ ਆਪਣੇ 2500 ਸੋਲਜਰ ਵਿਦਡਰਾ ਨਹੀਂ ਕਰ ਪਾਣੇ, ਕਿਉਂਕਿ ਇਕੱਲੇ ਹੀ ਨਹੀਂ ਕਿ ਵੀ ਫੌਜੀਆਂ ਨੇ ਜਹਾਜ਼ 'ਚ ਬਹਿ ਕੇ ਉੱਡ ਪੈਣੇ। ਜੇ ਅਮਰੀਕਾ ਫੁੱਲੀ ਵਿਦਡਰਾ ਕਰਦਾ, ਬਹੁਤ ਸਾਰਾ ਇਕਵਿਪਮੈਂਟ ਜਿਹੜਾ ਟਨਾਂ ਦੇ ਟਨ ਹੈ ਔਰ ਉਸ ਦੀ ਜੇ ਈਵਨ ਪ੍ਰੋਪਰ ਕੀਤਾ ਜਾਏ ਤਾਂ ਉਹਨੂੰ ਵੀ ਕਈ ਹਫ਼ਤੇ ਹੋਰ ਚਾਹੀਦੇ ਨੇ ਮੂਵ ਕਰਨ ਲਈ।
ਦੂਸਰਾ ਪੱਖ ਜਿਹੜਾ ਬਾਈਡਨ ਦੇ ਉੱਤੇ ਪ੍ਰੈਸ਼ਰ ਹੈ ਔਰ ਖ਼ਾਸ ਤੌਰ ਤੇ ਇੰਡੀਆ ਆਪਣੀ ਡਰਟੀ ਗੇਮ ਖੇਡ ਰਿਹਾ, ਲੇਕਿਨ ਤਾਲਿਬਾਨ ਦੀ ਰਜ਼ਾਮੰਦੀ ਦੇ ਨਾਲ ਜੇ ਤਾਂ ਤਾਲਿਬਾਨ ਹੀ ਇਹਨਾਂ ਨੂੰ ਕੁਝ ਵਕਤ ਦੇ ਦਿੰਦੇ ਨੇ ਤਾਂ ਇਹ ਇੱਕ ਵੱਖਰੀ ਗੱਲ ਹੋਏਗੀ, ਨਹੀਂ ਤਾਂ ਫਿਰ ਇਹ ਜ਼ਮਾਨਾ ਦੇਖੇਗਾ ਕਿ ਭਾਈ ਕੋਈ ਵੀ ਜਿਹੜੀ ਟ੍ਰੀਟੀ ਹੈ ਉਹਨੂੰ ਵਾਇਓਲੇਟ ਕਰਨ ਦਾ ਕੀ ਜਿਹੜਾ ਉਸ ਮੁੱਲ ਉਤਾਰਨਾ ਪੈਂਦਾ ਜਾਂ ਉਹਦਾ ਕੀ ਸਿਲਾ ਚੁਕਾਉਣਾ ਪਏਗਾ। ਲੇਕਿਨ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਉਹੀ ਤਾਲਿਬਾਨ ਜਿਹੜੇ ਦਹਿਸ਼ਤਗਰਦ ਸੀ, ਜਿਨ੍ਹਾਂ ਨੂੰ ਸਟੋਨ ਏਜ ਦੇ ਲੋਕ ਦੱਸਿਆ ਜਾਂਦਾ ਸੀ, ਉਹੀ ਸੁਪਰ ਪਾਵਰ ਜਿਹੜੀ ਹੈ ਉਹ ਕੇਵਮੈਨ ਦੇ ਨਾਲ, ਗੁਫਾਵਾਂ 'ਚ ਰਹਿਣ ਵਾਲਿਆਂ ਦੇ ਨਾਲ ਬਰਾਬਰੀ ਦੇ ਲੈਵਲ ਤੇ ਜਿਹੜੀ ਹੈ ਬੈਠ ਕੇ ਉਹਨਾਂ ਦੀਆਂ ਟਰਮਸ ਦੇ ਉੱਤੇ ਸਮਝੌਤਾ ਕਰਦੀ ਹੈ। ਇਹ ਤਾਕਤ ਦੀ ਗੱਲ ਹੁੰਦੀ ਹੈ ਔਰ ਇਹੀ ਗੱਲ ਇਸੇ ਲਈ ਅਮਰੀਕਾ ਦਾ ਇੱਕ ਬੜੀ ਅਮਰੀਕਾ ਦੀ ਪਪੂਲਰ ਫਰੇਜ਼ ਹੈ ਕਿ ਟੁਡੇਜ਼ ਟੈਰਰਿਸਟ ਇਜ਼ ਟੁਮਾਰੋਜ਼ ਆਨਰ ਆਫ ਦਾ ਪਲੇਸ, ਜਾਂ ਇਹਨੂੰ ਹੋਰ ਤਰੀਕੇ ਨਾਲ ਫਰੇਮ ਕੀਤਾ ਜਾਂਦਾ ਹੈ ਕਿ ਵੀ ਵਨਸ ਟੈਰਰਿਸਟ ਇਜ਼ ਅਦਰਸ ਫਰੀडम ਫਾਈਟਰ, ਕਿ ਵੀ ਜਿਹੜੇ ਅੱਜ ਦਹਿਸ਼ਤਗਰਦ ਨੇ ਕੱਲ ਉਸੇ ਹੀ ਮਾਲਕ ਹੋਣਗੇ, ਕਿਉਂਕਿ ਅਲਟੀਮੇਟਲੀ ਉਹ ਆਪਣੀ ਧਰਤੀ ਦੇ ਲਈ, ਆਪਣੇ ਲੋਕਾਂ ਦੇ ਲਈ ਲੜ ਰਹੇ ਨੇ ਔਰ ਜਿਹੜੇ ਲੜਨ ਵਾਲੇ ਨੇ ਉਹਨਾਂ ਨੂੰ, ਜਿਹਦੇ ਖਿਲਾਫ ਉਹ ਲੜ ਰਹੇ ਨੇ, ਐਸਟੈਬਲਿਸ਼ਮੈਂਟ ਦੀ ਧਿਰ ਜਿਹੜੀ ਆ ਉਹ ਦਹਿਸ਼ਤਗਰਦ ਕਹੇਗੀ, ਟੈਰਰਿਸਟ ਕਹੇਗੀ, ਬੈਂਡਿਟ ਕਹੇਗੀ, ਡਾਕੂ ਕਹੇਗੀ, ਲੁਟੇਰੇ ਕਹੇਗੀ, ਬਾਗੀ ਕਹੇਗੀ, ਪਰ ਜਿਨ੍ਹਾਂ ਦੇ ਲਈ ਉਹ ਲੜ ਰਹੇ ਨੇ ਉਹਨਾਂ ਦੇ ਉਹ ਹੀਰੋ ਨੇ। ਜਿਵੇਂ ਅਸੀਂ ਕੱਲ ਗੱਲਬਾਤ ਕੀਤੀ ਸੀ ਭਾਈ ਜੁਗਰਾਜ ਸਿੰਘ ਤੂਫਾਨ ਸਿੰਘ ਦੀ, ਔਰ ਉਹਦੇ ਤੇ ਸਾਡੇ ਬਹੁਤ ਸਾਰੇ ਸਿੱਖ ਵੀਰਾਂ ਭੈਣਾਂ ਨੇ ਕਾਮੈਂਟ ਸਾਨੂੰ ਭੇਜੇ ਨੇ ਕਿ ਵੀ ਕੀ ਬਹਾਦਰੀ ਹੈ ਕਿ 14 ਸਾਲ ਦਾ ਨੌਜਵਾਨ ਮੈਦਾਨ ਦੇ ਵਿੱਚ ਨਿੱਤਰਦਾ ਹੈ ਔਰ 20 ਸਾਲ ਦਾ ਜਿਹੜਾ ਉਹ ਸ਼ਹੀਦੀ ਪਾਉਂਦਾ ਹੈ ਔਰ ਇੱਕ ਇਤਿਹਾਸ ਲਿਖ ਜਾਂਦਾ ਹੈ। ਸੋ ਇਹਨੂੰ ਜੋ ਮਰਜ਼ੀ ਸਰਕਾਰਾਂ ਨੇ ਸਾਰੇ ਪੀਰੀਅਡ 'ਚ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਇਹ ਸਾਰੇ ਲੇਬਲ ਦਿੱਤੇ ਨੇ, ਪਰ ਉਹ ਸਾਡੇ ਦਿਲਾਂ 'ਚ ਵਸਦੇ ਨੇ ਔਰ ਭਵਿੱਖ ਦੇ ਵਿੱਚ, ਮੁਸਤਕਬਲ ਦੇ ਵਿੱਚ ਉਹਨਾਂ ਦੇ ਕਿੱਸੇ, ਕਹਾਣੀਆਂ ਜਿਹੜੇ ਨੇ ਉਹ ਅਲਟੀਮੇਟਲੀ ਜਨਰੇਸ਼ਨ ਟੂ ਜਨਰੇਸ਼ਨ ਚੱਲਣਗੇ ਔਰ ਉਹ ਭਵਿੱਖ ਦੀਆਂ ਜਨਰੇਸ਼ਨਸ ਵੀ ਦੇਖਣਗੀਆਂ ਕਿ ਕਿਸ ਕਿਸਮ ਦੇ ਇਹ ਬਹਾਦਰ ਯੋਧੇ ਸੀ ਜਿਨ੍ਹਾਂ ਨੇ ਕਿ ਉਸ ਵੇਲੇ ਦੀ ਇੰਨੀ ਪਾਵਰਫੁਲ ਹਕੂਮਤ ਦੇ ਨਾਲ ਟੱਕਰ ਲਈ ਔਰ ਉਹਨਾਂ ਨੂੰ ਵਟੋ ਵਟ ਪਾਈ ਰੱਖਿਆ। ਦੂਸਰਾ ਪਾਰਟ ਪੰਜਾਬ ਦੇ ਹਵਾਲੇ ਨਾਲ ਅਸੀਂ ਦੇਖ ਰਹੇ ਹਾਂ ਕਿ ਬੇਬਸੀ ਦਾ ਆਲਮ ਕੱਲਾ ਕਿਸਾਨੀ ਲਹਿਰ ਦੇ ਹਵਾਲੇ ਨਾਲ ਹੀ ਨਹੀਂ ਹੈ। ਇੱਕ ਜਿਹੜਾ ਹੋਰ ਇਸ਼ੂ ਜਿਹੜਾ ਕਿ ਮੋਦੀ ਸਰਕਾਰ ਨੇ ਕਿਹਾ ਸੀ ਜੀ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਹੈ ਉਹ ਡਾਇਰੈਕਟਲੀ ਕਿਸਾਨਾਂ ਦੇ ਖਾਤੇ 'ਚ ਪਾਵਾਂਗੇ, ਜਿਹੜੀ ਅਲਟੀਮੇਟਲੀ ਪਿਛਲੇ ਪੀਰੀਅਡ ਤੋਂ ਚੱਲ ਰਹੀ ਸਕੀਮ ਸੀ ਕਿ ਆੜਤੀਆਂ ਰਾਹੀਂ ਉਹਨਾਂ ਨੂੰ ਦਿੱਤਾ ਜਾਂਦਾ ਸੀ ਔਰ ਸਟੇਟ ਸਰਕਾਰ ਮੀਡੀਏਸ਼ਨ ਕਰਦੀ ਸੀ। ਹੁਣ ਇਹ ਵੀ ਆਪਣੇ ਢੰਗ ਨਾਲ ਕਿਵੇਂ, ਹਾਲਾਂਕਿ ਕਿਸਾਨ ਜਥੇਬੰਦੀਆਂ ਨੇ ਵੀ ਕਿਹਾ ਸੀ ਕਿ ਭਾਈ ਇਹਨੂੰ ਘੱਟੋ ਘੱਟ ਇੱਕ ਸੀਜ਼ਨ ਦੇ ਲਈ ਰੋਕ ਦਿੱਤਾ ਜਾਏ ਔਰ ਪਹਿਲੇ ਵਾਲਾ ਜਿਹੜਾ ਸਿਸਟਮ ਹੀ ਆ ਉਹਨੂੰ ਜਾਰੀ ਕੀਤਾ ਜਾਏ, ਲੇਕਿਨ ਮੋਦੀ ਸਰਕਾਰ ਆੜਤੀਆਂ ਨੂੰ ਵੀ ਇਹ ਸਬਕ ਸਿਖਾਉਣਾ ਚਾਹੁੰਦੀ ਹੈ ਕਿ ਤੁਸੀਂ ਕਿਵੇਂ ਕਿਸਾਨਾਂ ਦੇ ਨਾਲ ਖਲੋਤੇ ਹੋ। ਔਰ ਇਹ ਪੰਜਾਬ ਦਾ ਫਾਈਨੈਂਸ ਮਿਨਿਸਟਰ ਮਨਪ੍ਰੀਤ ਬਾਦਲ ਜਿਹੜਾ ਕਿ ਪਿਊਸ਼ ਗੋਇਲ ਨੂੰ ਮਿਲਿਆ ਐਗਰੀਕਲਚਰ ਉਸ ਪਾਰਟ ਨੂੰ, ਉਹਨਾਂ ਦੇ ਸ਼ਾਇਦ ਫਾਈਨੈਂਸ ਮਿਨਿਸਟਰ ਹੈ ਪਿਊਸ਼ ਗੋਇਲ, ਲੇਕਿਨ ਲਗਭਗ 2 ਘੰਟੇ ਦੀ ਮੁਲਾਕਾਤ, ਫੂਡ ਮਿਨਿਸਟਰ ਹੈ ਪਿਊਸ਼ ਗੋਇਲ, 2 ਘੰਟੇ ਦੀ ਗੱਲਬਾਤ ਤੋਂ ਬਾਅਦ ਜਿਹੜਾ ਮਨਪ੍ਰੀਤ ਬਾਦਲ ਨੇ ਵੀ ਇਹੀ ਕਿਹਾ, ਹੈਵ ਨੋ ਚੋਇਸ ਪੰਜਾਬ ਟੂ ਮੇਕ ਡਾਇਰੈਕਟ MSP ਪੇਮੈਂਟ ਟੂ ਫਾਰਮਰਸ ਐਜ਼ ਸੈਂਟਰ ਰਿਜੈਕਟਸ ਪਲੀ ਫਾਰ ਐਗਜ਼ੈਂਪਸ਼ਨ। ਔਰ ਇਹ ਜਿਹੜਾ ਮਨਪ੍ਰੀਤ ਬਾਦਲ ਦੇ ਐਗਜ਼ੈਕਟ ਲਫ਼ਜ਼ ਨੇ, ਵੀ ਹੈਵ ਨੋ ਆਪਸ਼ਨ ਐਂਡ ਚੋਇਸ, ਕਿ ਸਾਡੇ ਕੋਲ ਕੋਈ ਚੋਇਸ ਨਹੀਂ ਬਚੀ। ਔਰ ਇਹ 2 ਘੰਟੇ ਦੀ ਮੀਟਿੰਗ ਬਾਅਦ ਉਹਨੇ ਕਿਹਾ ਕਿ ਸੈਂਟਰ ਨੇ ਇਹ ਕਿਹਾ ਕਿ ਵੀ ਸੈਂਟਰ ਵਿਲ ਮੇਕ ਪ੍ਰੋਕਿਉਰਮੈਂਟਸ ਐਂਡ ਰੀਇੰਬਰਸ ਰਿਲੇਟਡ ਕਾਸਟ only if the state pays directly to farmers and not through ਆੜਤੀਅਸ। ਸੋ ਇਹ ਹੈ ਬੇਬਸੀ। ਜਦੋਂ ਅਸੀਂ ਇਹ ਕਹਿੰਦੇ ਆ ਕਿ ਵੀ ਇਹ ਜਿਹੜੀ ਗੁਲਾਮੀ ਹੈ ਇੱਕ ਲੈਵਲ ਤੇ ਨਹੀਂ ਹੈ, ਇਹ ਕਿੰਨੇ ਲੈਵਲਸ ਤੇ ਹੈ ਔਰ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਇਕਨੋਮਿਕਲ ਜੈਨੋਸਾਈਡ ਦੀ ਲਾਈਨ ਇਹਨਾਂ ਨੇ ਲਾਸਟ 3 ਐਗਰੀਕਲਚਰ ਐਕਟਸ ਨਾਲ ਲਈ ਹੈ। ਹੁਣ ਇਹਦੇ 'ਚ ਹੀ ਬਿਜਲੀ ਸੋਧ ਬਿੱਲ ਵੀ ਲਿਆਂਦਾ, ਜਿਹਨੂੰ ਪਹਿਲਾਂ ਇਹਨਾਂ ਨੇ ਕਿਹਾ ਸੀ ਜੀ ਅਸੀਂ ਸ਼ੈਲਫ ਕਰ ਰਹੇ ਹਾਂ, ਔਰ ਇਹਦੇ ਥੱਲੇ ਜਿਹੜਾ ਡਾਇਰੈਕਟ ਪੇਮੈਂਟ ਦੇ ਲਾਈਨ ਦੇ ਥੱਲੇ ਆੜਤੀਆਂ ਨੂੰ ਮਾਈਨਸ ਕਰਨ ਦੀ ਲਾਈਨ ਹੈ। ਗੱਲ ਇਹ ਨਹੀਂ ਹੈ ਕਿ ਜੀ ਵਿਚੋਲੇ ਕਿਸੇ ਨੂੰ ਪਸੰਦ ਹੁੰਦੇ ਨੇ, ਪਰ ਇਹ ਇਸ ਕਿਸਮ ਦਾ ਇੱਕ ਸਿਸਟਮ ਜਿਹੜਾ ਆਲਰੇਡੀ ਜਿਸ ਤੇ ਕੋਈ ਸੇਫਗਾਰਡ ਨਹੀਂ ਨੇ। ਔਰ ਇਹਦੇ ਜਿਹੜਾ ਇੱਕ ਇਸ਼ੂ ਇਹ ਆ ਰਿਹਾ ਕਿ ਜਿਹੜੀ ਜਦੋਂ ਉਹਦੇ ਲਈ ਜਿਨ੍ਹਾਂ ਨੇ ਉਹ ਡਾਇਰੈਕਟ ਪੇਮੈਂਟ ਕੀਤੀ ਜਾਣੀ ਹੈ
ਉਹ ਆਪਣਾ ਲੈਂਡ ਰੈਕਰਡ ਔਨ ਦਾ ਨੈਟ ਜਿਹੜਾ ਹੈ ਉਹ ਸਰਕਾਰ ਨੂੰ ਦਰਜ ਕਰਾਉਣਗੇ। ਜੀ ਹੁਣ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਇਹ ਹੈ ਕਿ ਵੀ ਜੇ ਕਿਸੇ ਕੋਲ 5 ਏਕੜ ਜ਼ਮੀਨ ਹੈ, 5 ਏਕੜ 'ਚ ਤਾਂ ਗੁਜ਼ਾਰਾ ਨਹੀਂ ਹੁੰਦਾ, ਉਹ ਕੀ ਕਰਦਾ ਹੈ ਕਿ ਨਾਲ ਲੱਗਦੇ ਦੀ 2 ਏਕੜ 1 ਏਕੜ ਇੱਧਰ ਉੱਧਰ 8-10 ਏਕੜ ਉਹ ਹੋਰ ਠੇਕੇ ਤੇ ਲੈ ਲੈਂਦਾ ਹੈ, ਬਿਲਕੁਲ ਤਾਂ ਕਿ ਉਹ ਆਪਣੀ ਜ਼ਮੀਨ ਦੇ ਨਾਲ, ਜੇ ਤੁਹਾਡੇ ਕੋਲ ਤੁਸੀਂ 10-12 ਏਕੜ ਦੀ ਖੇਤੀ ਕਰਦੇ ਹੋ, ਤੁਸੀਂ ਟਰੈਕਟਰ ਵੀ ਅਫੋਰਡ ਕਰ ਸਕਦੇ ਹੋ, ਕੰਬਾਈਨ ਵੀ ਜਦੋਂ ਆਉਂਦੀ ਹੈ ਭਾਵੇਂ ਤੁਸੀਂ ਰੈਂਟ ਤੇ ਕਰਦੇ ਹੋ, ਉਹਨੂੰ ਤੁਸੀਂ ਕਾਸਟ ਇਫੈਕਟਿਵ ਹੋ ਜਾਂਦਾ। ਹੁਣ ਜਿਹੜੀ ਇਹ ਡਾਇਰੈਕਟ ਪੇਮੈਂਟ ਦਾ ਹੈ, ਉਹਦੇ 'ਚ ਜਿਹੜੀ ਠੇਕੇ ਤੇ ਲਈ ਜ਼ਮੀਨ ਹੈ ਜਾਂ ਉਹਦੇ ਤੋਂ ਤੁਹਾਡੇ ਕੋਲ ਡਾਕੂਮੈਂਟ ਵੀ ਨਹੀਂ ਨੇ, ਔਰ ਉਹ ਸ਼ਾਇਦ ਕੁਆਲੀਫਾਈ ਵੀ ਨਹੀਂ ਕਰੇਗੀ। ਔਰ ਇਹਦੇ ਬਾਵਜੂਦ ਇਹਦਾ ਜੇ 2 ਘੰਟੇ ਦੀ ਗੱਲਬਾਤ ਬਾਅਦ ਫਾਈਨੈਂਸ ਮਿਨਿਸਟਰ ਦਾ ਜਿਹੜਾ ਉਹ ਹੁਲੀਆ ਦੇਖੋ, ਤੇ ਉਹ ਬੇਬਸੀ ਕਹਿ ਰਿਹਾ ਜੀ ਸਾਨੂੰ ਉਹਨਾਂ ਨੇ ਕਿਹਾ ਜੀ ਅਸੀਂ ਪੈਸੇ ਹੀ ਨਹੀਂ ਦੇਣੇ ਜੇ ਤੁਸੀਂ ਡਾਇਰੈਕਟ ਨਹੀਂ ਦਿੰਦੇ ਪ੍ਰੋਕਿਉਰਮੈਂਟ ਦੇ, ਅਸੀਂ ਦੂਜੇ ਸਿਸਟਮ ਨੂੰ ਨਹੀਂ ਮੰਨਦੇ। ਸੋ ਇਹ ਗੁਲਾਮੀ ਹੈ ਅਲਟੀਮੇਟਲੀ। ਹੁਣ ਅਸੀਂ ਆਪਣੇ ਇਸ਼ੂ ਵੱਲ ਜਿਹਦਾ ਅਸੀਂ ਕੁਝ ਹਿੱਸਾ ਦਾ ਡਿਸਕਸ ਕਰ ਹੀ ਲਿਆ, ਇਹਦੇ ਵੱਲ ਆਉਂਦੇ ਹਾਂ, ਬੈਕ ਚੈਨਲ ਡਾਇਲੌਗ। ਔਰ ਅੱਜ PTI ਦੀ ਇਹ ਮੇਨ ਖਬਰ ਹੈ ਕਿ ਜਦੋਂ ਇਹ ਪੁੱਛਿਆ ਗਿਆ ਫੋਰਨ ਮਿਨਿਸਟਰੀ ਨੂੰ ਇੰਡੀਅਨ ਕਿ ਇਹ ਜਿਹੜਾ ਬੈਕ ਚੈਨਲ ਨਾਲ ਰਿਲੇਟਡ ਸਾਰੇ ਪਾਸੇ ਆ ਰਿਹਾ ਕਿ ਵੀ 1 ਸਾਲ ਤੋਂ ਗੱਲਬਾਤ ਤੁਹਾਡੀ ਚੱਲ ਰਹੀ ਸੀ, ਇਹ ਵੀ ਹੈ ਥਰਡ ਕੰਟਰੀ, UAE ਦਾ ਨਾਂ ਵੀ ਡ੍ਰੌਪ ਹੁੰਦਾ ਹੈ, ਅਮਰੀਕਾ ਦਾ ਵੀ ਕਿਹਾ ਜਾਂਦਾ ਹੈ, ਜਾਂ ਕੋਈ ਸਾਊਦੀ ਅਰੇਬੀਆ ਦਾ ਵੀ ਕਿਤੇ ਨਾ ਕਿਤੇ ਮੈਂਸ਼ਨ ਹੋਇਆ, ਲੇਕਿਨ ਉਹਦੇ 'ਚ ਉਹਨਾਂ ਨੇ ਕਿਹਾ ਕਿ ਆਵਰ ਇੰਡੀਅਨ ਰਿਸਪੌਂਸ ਹੈ, ਆਵਰ ਰਿਸਪੈਕਟਿਵ ਹਾਈ ਕਮਿਸ਼ਨਸ ਐਗਜ਼ਿਸਟ ਐਂਡ ਆਰ ਫੰਕਸ਼ਨਿੰਗ, that is a very effective channel of communication, says Minister of External Affairs spokesperson। ਹੁਣ ਪਹਿਲੀ ਗੱਲ ਤਾਂ ਹਾਈ ਕਮਿਸ਼ਨਰ ਇਨ ਪਲੇਸ ਨਹੀਂ ਹੈਗੇ, ਕਿਉਂਕਿ ਦੋਨਾਂ ਨੇ ਆਪਣੇ ਵਾਪਸ, ਕਿਉਂਕਿ ਉਹਨੂੰ ਡਾਊਨਗ੍ਰੇਡ ਕੀਤਾ ਹੋਇਆ, ਲੇਕਿਨ ਇਹਦੇ ਚੋਂ ਇਹ ਨਹੀਂ ਹੈ ਵੀ ਉਹਨਾਂ ਨੇ ਡਿਨਾਈ ਕੀਤਾ ਨਹੀਂ ਕੋਈ ਬੈਕ ਚੈਨਲ ਡਾਇਲੌਗ ਨਹੀਂ ਸੀ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਬੈਕ ਚੈਨਲ ਡਾਇਲੌਗ ਬਿਟਵੀਨ 2 ਕੰਟਰੀਜ਼, ਇਹ ਸਾਰੇ ਨੇ ਜਿਹੜਾ, ਕਿਉਂਕਿ ਪਾਕਿਸਤਾਨ ਦੇ ਨਿਊਜ਼ਪੇਪਰਸ ਦਾ ਵੀ ਹਵਾਲਾ ਹੈ ਇਹਦੇ 'ਚ, ਜਿਹੜੀ ਇੰਡੀਅਨ ਨਿਊਜ਼ ਏਜੰਸੀ ਦੀ ਖਬਰ ਹੈ ਕਿ ਉਹਦੇ 'ਚ ਉਹਨਾਂ ਨੇ ਕਿਹਾ ਕਿ 2018 ਤੋਂ ਹੀ ਗੱਲਬਾਤ ਚੱਲ ਰਹੀ ਸੀ। ਔਰ ਹੁਣ ਇੱਕ ਨੇ ਤਾਂ ਇਹ ਵੀ ਕਿਹਾ ਕਿ ਵੀ ਇਹ ਵਿੱਚ ਥੋੜ੍ਹਾ ਜਿਹਾ ਲਕੂਨਾ ਆ ਗਿਆ, ਖਾਸ ਤੌਰ 'ਤੇ ਕਿ ਜੀ ਪਾਕਿਸਤਾਨ ਨੇ ਥੋੜ੍ਹੀ ਜਿਹੀ ਹੇਸਟ ਕਰ ਲਈ ਕਿ ਉਹਨਾਂ ਨੇ ਇਹ ਖਬਰ ਕਿ ਕਾਟਨ ਅਸੀਂ ਇੰਪੋਰਟ ਕਰਾਂਗੇ ਔਰ ਵਾਈਟ ਸ਼ੂਗਰ ਕਰਾਂਗੇ, ਇਹ ਫੈਸਲਾ ਕਰ ਲਿਆ। ਹਾਲਾਂਕਿ ਇਸ ਜਿਹੜਾ ਬੈਕ ਚੈਨਲ ਡਾਇਲੌਗ ਸੀ ਉਹਦੀ ਸ਼ਰਤ ਇਹ ਸੀ ਕਿ ਮੋਦੀ ਕਸ਼ਮੀਰ ਦੇ ਵਿੱਚ ਜਾਏਗਾ ਔਰ ਉਹ ਜਿਹੜਾ ਲੋਕਾਂ ਨੂੰ ਅਸ਼ੋਰ ਕਰੇਗਾ ਕਿ ਜੀ ਤੁਹਾਨੂੰ ਅਸੀਂ ਜਿਹੜਾ ਉਹ ਤੁਹਾਡੇ ਹਕੂਕ ਦੀ ਰਖਵਾਲੀ ਕਰਾਂਗੇ। ਹਾਲਾਂਕਿ ਇਹ ਕੋਈ ਨਹੀਂ ਸੀ ਕਿ ਆਰਟੀਕਲ 370 ਰੀਸਟੋਰ ਕੀਤਾ ਜਾਏਗਾ। ਔਰ ਉਹਨਾਂ ਕਿਹਾ ਜੀ ਫਿਰ ਜਦੋਂ ਇਹ ਹੋ ਜਾਏਗਾ ਔਰ ਫਿਰ ਇੰਡੀਅਨ ਗਵਰਨਮੈਂਟ ਇਹ ਵੀ ਅਨਾਊਂਸ ਕਰੇਗੀ ਕਿ ਜਿਹੜੇ ਅਕਤੂਬਰ ਦੇ ਵਿੱਚ 2021 'ਚ ਸਾਰਕ ਜਿਹੜੀ ਇਹਨਾਂ ਦੀ ਸਾਊਥ ਏਸ਼ੀਅਨ ਦੇਸ਼ਾਂ ਦੀ ਰੀਜਨਲ ਕਾਨਫਰੰਸ, ਜਿਹੜੇ 8 ਜਾਂ 9 ਦੇਸ਼ ਨੇ, ਉਹ ਕਿਉਂਕਿ ਹੁਣ ਪਾਕਿਸਤਾਨ ਨੇ ਹੋਸਟ ਬਣਨਾ ਹੈ, ਇਸਲਾਮਾਬਾਦ 'ਚ ਹੋਣੀ ਹੈ, ਕਿ ਮੋਦੀ ਜਿਹੜਾ ਅਕਤੂਬਰ ਦੇ ਵਿੱਚ ਇਸਲਾਮਾਬਾਦ ਜਾਏਗਾ। ਔਰ ਜਦੋਂ ਇਹ ਹੋਏਗਾ ਫਿਰ ਪਾਕਿਸਤਾਨ ਜਿਹੜਾ ਕਿ ਵੀ ਦੇਖੋ ਹੁਣ ਤਾਂ ਕਸ਼ਮੀਰੀਆਂ ਨੂੰ ਦੇ ਮੁੱਦੇ ਨੂੰ ਜਿਹੜਾ ਉਹ ਫੋਕਸ 'ਤੇ ਆ ਗਿਆ, ਫਿਰ ਉਹ ਕਰੇਗਾ। ਪਰ ਉਹ ਕਹਿੰਦੇ ਨੇ ਕਿ ਵੀ ਉਹਨਾਂ ਨੇ ਦੇ ਜੰਪਡ ਬਿਫੋਰ ਦਾ ਗਨ ਔਰ ਉਹਦੀ ਲੋਕਾਂ 'ਚ ਆਪੋਜੀਸ਼ਨ ਹੋਈ ਔਰ ਹਾਲ ਦੀ ਘੜੀ ਫਿਰ ਪਾਕਿਸਤਾਨ ਨੂੰ ਜਿਹੜਾ ਹੈ ਉਹ ਵਾਪਸ ਸਟੈਪ ਲੈਣਾ ਪਿਆ। ਪਰ ਇਹ ਗੱਲ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇੱਕ ਜਿਹੜਾ ਉਹਨਾਂ ਦਾ ਫਰਵਰੀ ਦੇ ਵਿੱਚ LOC ਦੇ ਉੱਤੇ ਸੀਜ਼ ਫਾਇਰ 2003 ਦੇ ਉੱਤੇ ਜਾਣਾ, ਇਹ ਵੀ ਇਸ ਗੱਲ ਦਾ ਸਬੂਤ ਸੀ ਕਿ ਭਾਈ ਇਹ ਸਾਰੀ ਗੱਲਬਾਤ ਹੋਈ ਹੈ। ਫਿਰ ਇੰਡਸ ਵਾਟਰ ਟ੍ਰੀਟੀ ਜਿਸ ਦੇ ਨਾਲ ਸੰਬੰਧਿਤ ਪਿਛਲੇ 2.5 ਸਾਲ ਤੋਂ ਗੱਲਬਾਤ ਨਹੀਂ ਸੀ ਹੋਈ, ਜਿਹੜੀ ਕਿ ਐਵਰੇਜ ਸਾਲ ਦੇ ਵਿੱਚ ਇੱਕ ਵਾਰ ਜ਼ਰੂਰ ਹੋਣੀ ਹੁੰਦੀ ਹੈ, ਉਹ ਦੋਨਾਂ ਦੀਆਂ ਟੀਮਾਂ ਨੇ ਗੱਲਬਾਤ ਕੀਤੀ। ਔਰ ਇਸ ਸਾਰੇ ਦੇ ਨਾਲ ਫਿਰ ਜਦੋਂ ਇਹ ਇੰਪੋਰਟ ਕਰਨ ਵਾਲੀ ਗੱਲ ਸਾਹਮਣੇ ਆਈ, ਫਿਰ ਤਾਂ ਲੱਗਾ ਕਿ ਭਾਈ ਇਹ ਕੀ ਹੋਇਆ, ਕਿਉਂਕਿ ਕੋਈ ਕਸ਼ਮੀਰ ਦੇ ਮੁੱਦੇ ਤੇ ਤਾਂ ਕੋਈ ਕਮਜ਼ੋਰੀ ਵਾਲੀ ਗੱਲ ਤਾਂ ਦੂਰ ਦੀ ਗੱਲ। ਈਵਨ ਜਦੋਂ ਅੱਜ ਵੀ ਅਸੀਂ ਇਹ ਗੱਲ ਕਰ ਰਹੇ ਹਾਂ, ਅੱਜ ਦੀ ਮੇਨ ਖਬਰਾਂ 'ਚੋਂ ਇਹ ਖਬਰ ਸੀ ਕਿ ਭਾਈ 3 ਜਿਹੜੇ ਨੌਜਵਾਨ ਉਹ ਐਨਕਾਊਂਟਰ 'ਚ ਮਾਰੇ ਗਏ, ਕਿਉਂਕਿ ਅਸੀਂ ਪੰਜਾਬ ਦੇ ਵਿੱਚ ਇਹ ਦੁਖਾਂਤ 84 ਤੋਂ 94 95 ਤੱਕ ਹੰਡਾਇਆ ਹੋਇਆ ਪੂਰਾ ਇੱਕ ਦਹਾਈ, ਇੱਕ ਦਹਾਕਾ। ਤੇ ਸਾਨੂੰ ਪਤਾ ਹੈ ਵੀ ਇਹ ਜਿਹੜੇ ਐਨਕਾਊਂਟਰ ਨੇ ਜਿਹਦੇ 'ਚ ਹਾਂ ਜੇ ਪੁਲਸੀਏ 4 ਮਾਰੇ ਜਾਣ ਨਾਲ ਫਿਰ ਤੁਸੀਂ ਸਮਝੋ ਵੀ ਅਸਲੀ ਐਨਕਾਊਂਟਰ ਹੈ, ਤੇ ਜਿਹਦੇ 'ਚ ਸਿਰਫ ਨੌਜਵਾਨਾਂ ਦੇ ਮਾਰਨ ਦੀ ਖਬਰ ਹੈ, ਇਹਦਾ ਮਤਲਬ ਇਹ ਹੈ ਕਿ ਉਹ ਘਰੋਂ ਚੁੱਕ ਕੇ ਮਾਰੇ ਨੇ, ਫੇਕ ਸਟੇਜਡ ਐਨਕਾਊਂਟਰ ਨੇ। ਔਰ ਕਸ਼ਮੀਰ ਦੇ ਵਿੱਚ ਤਾਂ ਬਰਾਬਰ ਇਹ ਫੇਕ ਸਟੇਜ ਐਨਕਾਊਂਟਰ ਚੱਲ ਰਿਹਾ। ਇਹਦੇ ਬਾਵਜੂਦ ਕਿ
ਫੌਜੀ ਚੀਫ ਉਹਨਾਂ ਦੇ ਨੇ ਜਿਹੜਾ, ਔਰ ਇਹ ਖੁਦ ਕਿਹਾ ਕਿ ਜੀ ਹੁਣ ਉੱਥੇ ਕੋਈ ਮਾਰਚ ਤੋਂ ਬਾਅਦ ਕੋਈ ਗੋਲੀ ਨਹੀਂ ਚੱਲੀ LOC ਦੇ ਉੱਤੇ। ਜੇ ਗੋਲੀ ਨਹੀਂ ਚੱਲੀ, ਜ਼ਾਹਰ ਹੈ ਅੱਗੇ ਤਾਂ ਇਹੀ ਕਹਿੰਦੇ ਸੀ ਜੀ ਸਰਹੱਦ ਤੇ ਇਸ ਲਈ ਫਾਇਰਿੰਗ ਹੁੰਦੀ ਹੈ ਕਿ ਪਾਕਿਸਤਾਨ ਜਦੋਂ ਇਨਫਿਲਟ੍ਰੇਟਰਸ ਭੇਜਦਾ, ਇੰਟਰੂਡਰ ਭੇਜਦਾ ਤੇ ਉਹਨਾਂ ਨੂੰ ਸੇਫਲੀ ਪਹੁੰਚਾਉਣ ਲਈ ਕਵਰਿੰਗ ਫਾਇਰ ਦਿੱਤਾ ਜਾਂਦਾ। ਇਹੀ ਉਹਨਾਂ ਦਾ ਹੁੰਦਾ ਸੀ ਜੀ ਕਿ ਪ੍ਰਵੋਕ ਉਧਰੋਂ ਹੁੰਦਾ। ਪਰ ਜੇ ਹੁਣ ਇਹਨਾਂ ਦਾ ਵਰਜਨ ਹੀ ਮੰਨ ਲਈਏ ਕਿ ਉਹ ਤਾਂ ਭੇਜ ਨਹੀਂ ਰਹੇ, ਇਸ ਲਈ ਕੋਈ ਗੋਲੀ ਇੱਕ ਨਹੀਂ ਚੱਲ ਰਹੀ ਉਹਨਾਂ ਦੇ ਕਹਿਣ ਮੁਤਾਬਕ, ਤੇ ਫਿਰ ਇਹ ਜਿਹੜੇ ਨੇ ਜਾਂ ਤਾਂ ਇਹ ਮੰਨੋ ਕਿ ਕਸ਼ਮੀਰ ਦੇ ਨੌਜਵਾਨ ਜਿਹੜੇ ਨੇ ਉਹ ਆਪਣੇ ਬਲਬੂਤੇ ਦੇ ਉੱਤੇ ਲੜ ਰਹੇ ਨੇ, ਜਾਂ ਤਾਂ ਇਹ ਗੱਲ ਮੰਨੋ ਤਾਂ ਮਾਰ, ਤੇ ਜਾਂ ਜੋ ਪਹਿਲਾਂ ਤੁਹਾਡਾ ਨੈਰੇਟਿਵ ਹੈ ਕਿ ਜੀ ਪਾਕਿਸਤਾਨ ਭੇਜ ਰਿਹਾ, ਪਾਕਿਸਤਾਨ ਤਾਂ ਭੇਜ ਨਹੀਂ ਰਿਹਾ ਹੁਣ ਤੁਹਾਡੇ ਕਹਿਣ ਮੁਤਾਬਕ, ਕੋਈ ਗੋਲੀ ਚੱਲ ਹੀ ਨਹੀਂ ਰਹੀ। ਸੋ ਅਸੀਂ ਇਹ ਸਮਝਦੇ ਹਾਂ ਕਿ ਬੜੇ ਸਿਸਟੇਮੈਟਿਕਲੀ ਕਸ਼ਮੀਰੀ ਯੂਥ ਚੁਣ ਕੇ ਜਿਹੜਾ ਹੈ ਉਸ ਨੂੰ ਵਾਈਪ ਆਊਟ ਕੀਤਾ ਜਾ ਰਿਹਾ, ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਨੇ। ਔਰ ਇਹ ਜਿਹੜਾ ਇਸ ਕਿਸਮ ਦਾ ਕੋਈ ਵੀ ਪਾਰਟ ਹੈ ਕਿ ਵੀ ਜੇ ਨਾਰਮਲ ਹੋ ਗਿਆ, ਉਹ ਚਲਾ ਗਿਆ, ਸਾਰਕ ਦੇ ਵਿੱਚ ਜਾਏਗਾ ਨਹੀਂ ਜਾਏਗਾ, ਇਹ ਮੈਟਰ ਨਹੀਂ ਕਰਦਾ। ਔਰ ਮੈਂ ਸਮਝਦਾ ਬੇਸ਼ੱਕ ਕੱਲ ਜਦੋਂ ਅਸੀਂ ਰਸ਼ੀਅਨ ਫੋਰਨ ਮਿਨਿਸਟਰ ਦੇ ਪਾਕਿਸਤਾਨ ਦੌਰੇ ਦੇ ਦੌਰਾਨ ਈਵਨ ਇਮਰਾਨ ਖਾਨ ਜਾਂ ਪ੍ਰਾਈਮ ਮਿਨਿਸਟਰ ਆਫਿਸ ਵੱਲੋਂ ਕਸ਼ਮੀਰ ਮੁੱਦੇ ਦੀ ਗੱਲ ਵੀ ਉਹਨਾਂ ਨੇ ਕੀਤੀ ਕਿ ਅਸੀਂ ਪੀਸਫੁਲ ਰੈਜ਼ੋਲੂਸ਼ਨ ਚਾਹੁੰਦੇ ਹਾਂ, ਔਰ ਈਵਨ ਰਸ਼ੀਅਨ ਫੋਰਨ ਮਿਨਿਸਟਰ ਨੇ ਵੀ ਐਪਰੀਸ਼ੀਏਟ ਕੀਤਾ ਕਿ ਜਿਹੜੇ ਸਟੈਪ ਜਿਹੜੇ ਨਾਰਮੈਲਸੀ ਲਈ ਲਏ ਗਏ ਨੇ। ਸੋ ਇਹ ਗੱਲ ਦੇਖੋ, ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਨਾ ਚੀਨ ਚਾਹੁੰਦਾ ਕਿ ਵੀ ਇੱਥੇ ਉਹਨਾਂ ਦੀ ਹੈਵੀ ਇਨਵੈਸਟਮੈਂਟ ਹੈ $380 ਬਿਲੀਅਨ ਜਿਹੜਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਤੇ। ਚੀਨ ਇਹ ਵੀ ਸਮਝਦਾ ਹੈ ਕਿ ਵੀ ਜਿਸ ਅੰਦਾਜ਼ ਦੇ ਵਿੱਚ ਇੰਡੀਆ ਬਿਲਕੁਲ ਅਮਰੀਕਾ ਦੀ ਕੱਛ 'ਚ ਵੜ ਗਿਆ, ਔਰ ਆਲਰੇਡੀ ਜਿਹੜੇ ਕੁਆਡ ਦੇ ਤਾਂ 4 ਮੁਲਕ ਹੈ ਹੀ ਸੀ, ਅਮਰੀਕਾ, ਆਸਟ੍ਰੇਲੀਆ, ਜਾਪਾਨ ਔਰ ਇੰਡੀਆ। ਫਰਾਂਸ ਨੇ ਹੁਣ ਈਸਟਰਨ ਓਸ਼ਨ ਵਾਲੀਆਂ ਹੋਸਟ ਕੀਤੀਆਂ, ਔਰ ਬਹੁਤ ਜਲਦੀ ਫਰਾਂਸ ਔਰ UK ਵੀ ਰੈਗੂਲਰਲੀ ਇਸ ਕੁਆਡ ਦੇ ਮੈਂਬਰ ਬਣਨਗੇ। ਔਰ ਵੈਸੇ ਵੀ ਸਾਊਥ ਏਸ਼ੀਆ ਦੇ ਵਿੱਚ ਦੂਸਰੇ ਫਿਲੀਪੀਨ, ਵਿਤਨਾਮ, ਉਹ 18-19 ਦੇਸ਼ ਪਹਿਲਾਂ ਹੀ ਨਾਲ ਨੇ। ਸੋ ਚਾਈਨਾ ਨਹੀਂ ਚਾਹੁੰਦਾ ਕਿ ਵੀ ਭਾਰਤ ਨੂੰ ਬਿਲਕੁਲ ਖੂੰਜੇ ਲਾ ਕੇ ਇਸ ਕਿਸਮ ਦਾ ਮੌਕਾ ਦਿੱਤਾ ਜਾਏ, ਕਿ ਉਹ ਅਜੇ ਵੀ ਚਾਹੁੰਦਾ ਹੈ ਕਿ ਵੀ ਭਾਰਤ ਵਿੱਚ ਵਿਚਾਲਾ ਰੱਖੇ, ਜਿਹੜਾ ਹਾਲਾਂਕਿ ਰਹਿਣਾ ਨਹੀਂ ਹੈ। ਇਹ ਵੀ ਚਾਈਨਾ ਦੇ ਵੀ ਸ਼ਾਇਦ ਖੁਸ਼ਫਹਿਮੀ ਹੋਏਗੀ, ਜੇ ਨਾ ਵੀ ਖੁਸ਼ਫਹਿਮੀ ਹੋਏ ਉਹ ਤਾਂ ਖੈਰ ਮੋਰ ਪਲੈਨਡ ਤਰੀਕੇ ਨਾਲ ਕੰਮ ਕਰਦੇ ਨੇ। ਸੋ ਇਹ ਭਾਰਤ ਦੇ ਇੰਟਰਸਟ ਵਿੱਚ ਹੈ, ਕਿਉਂਕਿ ਉਹਨਾਂ ਨੇ ਵੀ ਉਹਨਾਂ ਦੇ ਇੰਟੈਲੈਕਚੁਅਲ ਜਿਨ੍ਹਾਂ ਦੇ ਵਿੱਚ ਜਿਹੜੇ ਚੀਨ ਤੋਂ ਜੁੱਤੀਆਂ ਖਾਣ ਤੋਂ ਪਹਿਲਾਂ ਤੱਕ ਹੌਕ ਬਣੇ ਹੋਏ ਸੀ ਕਿ ਜੀ ਪਾਕਿਸਤਾਨ ਨੂੰ ਸਬਕ ਸਿਖਾਉਣਾ ਚਾਹੀਦਾ, ਦੂਜਾ ਤੀਜਾ, ਉਹੀ ਆਪਣੇ ਕਾਲਮ ਲਿਖਣ ਲੱਗ ਗਏ, ਉਹੀ ਆਪਣੀਆਂ ਵੀਡੀਓਜ਼ ਪਾਉਣ ਲੱਗ ਗਏ ਕਿ ਨਹੀਂ ਇਹ ਜਿਹੜਾ ਸਾਨੂੰ ਦੋ ਦੁਸ਼ਮਣ ਨੇ, ਚੀਨ ਵੀ ਦੁਸ਼ਮਣ ਹੈ, ਪਾਕਿਸਤਾਨ ਵੀ ਹੈ, ਪਰ ਚੀਨ ਮੋਰ ਪਾਵਰਫੁਲ ਹੈ, ਇਸ ਲਈ ਜੇ ਪਾਕਿਸਤਾਨ ਦੇ ਨਾਲ ਸਾਨੂੰ ਥੋੜ੍ਹਾ ਜਿਹਾ ਆਪਣਾ ਨਾਰਮਲ ਕਰ ਲਈਏ ਤੇ ਉਹ ਬਿਹਤਰ ਹੋਏਗਾ ਸਾਡੀ ਚੀਨ ਨਾਲ ਪੋਜੀਸ਼ਨ ਦੇ ਲਈ। ਹੁਣ ਜੇ ਭਾਰਤ ਦੀ ਇਹ ਦੁਖਦੀ ਰਗ ਹੈ ਕਿ ਉਹਨਾਂ ਨੂੰ ਇਹ ਨਜ਼ਰ ਆ ਗਿਆ ਕਿ ਇਕੱਲੇ ਚੀਨ ਨੇ ਹੀ ਤਾਰੇ ਦਿਖਾ ਦਿੱਤੇ ਨੇ, ਤੇ ਪਾਕਿਸਤਾਨ ਨਾਲ ਵੀ ਜਿਹੜਾ ਡੌਗ ਫਾਈਟ ਅਭਿਨੰਦਨ ਔਰ ਦੂਜੇ ਹਵਾ ਦੇ ਵਿੱਚ ਹੋਈ, ਉਹ ਸਾਰੇ ਨੇ ਦੱਸ ਦਿੱਤਾ ਕਿ ਭਾਈ ਇਹਨਾਂ ਦੀ ਕਿੰਨੇ ਕੇ ਕਾਬਲ ਨੇ। ਸੋ ਇਹ ਪਾਕਿਸਤਾਨ ਦਾ ਸਟਰੋਂਗੈਸਟ ਪੁਆਇੰਟ ਜਾਂ ਪਾਕਿਸਤਾਨ ਦੀ ਸਟਰੋਂਗੈਸਟ ਵਿਕਟ ਹੈ। ਦੂਸਰਾ, ਇੰਟਰਨੈਸ਼ਨਲੀ ਜੋ ਕਸ਼ਮੀਰ ਦੇ ਮੁੱਦੇ ਦੇ ਉੱਤੇ ਉਹਨਾਂ ਨੇ ਕੀਤਾ, ਇਹ ਵਾਇਓਲੇਸ਼ਨ ਹੈ ਇੰਟਰਨੈਸ਼ਨਲ ਲਾਅ ਦੀ ਵੀ, UN ਸਿਕਿਉਰਿਟੀ ਕਾਉਂਸਲ ਰੈਜ਼ੋਲੂਸ਼ਨਸ ਦੀ ਵੀ, ਔਰ ਜ਼ਾਹਰ ਹੈ ਕਿ ਇਸ ਮੁੱਦੇ ਦੇ ਉੱਤੇ ਕਸ਼ਮੀਰੀ ਵੀ ਖਲੋਤੇ ਨੇ। ਅੱਜ ਤੱਕ ਵੀ ਉਹਨਾਂ ਨੇ ਗਿਵਨ ਤਾਂ ਨਹੀਂ ਕੀਤਾ, ਕਿਸੇ ਨਾ ਕਿਸੇ ਹਵਾਲੇ ਨਾਲ ਉਹ ਰਜਿਸਟ ਕਰ ਰਹੇ ਨੇ। ਸੋ ਜੇ ਭਾਰਤ ਦੇ ਇੰਟਰਸਟ ਹੈ ਕਿ ਨਾਰਮਲਾਈਜੇਸ਼ਨ ਦੀ ਗੱਲ ਹੋਏ, ਭਾਰਤ ਦੇ ਇੰਟਰਸਟ ਹੈ ਕਿ LOC ਦੇ ਉੱਤੇ ਜਿਹੜੀ ਹੈ ਉਹ ਚੁੱਪਚਾਪ ਹੋਏ, ਭਾਰਤ ਦੇ ਇੰਟਰਸਟ ਹੈ ਕਿ ਇਹ ਖਬਰਾਂ ਚਾਰ ਚਫੇਰੇ ਲੱਗਣ ਕਿ ਜੀ ਬਿਲਕੁਲ ਨਾਰਮਲ ਪਾਕਿਸਤਾਨ ਦੇ ਨਾਲ ਗੱਲਬਾਤ, ਔਰ ਗੱਲਬਾਤ ਤਾਂ ਹੋ ਰਹੀ ਹੈ ਕਿਸੇ ਨਾ ਕਿਸੇ। ਹਾਲਾਂਕਿ ਇਹ ਵੀ ਨਹੀਂ ਅਸੀਂ ਕਹਿੰਦੇ, ਈਵਨ ਜਦੋਂ ਜੰਗਾਂ ਵੀ ਹੁੰਦੀਆਂ ਨੇ ਉਦੋਂ ਵੀ ਦੋਨੋਂ ਪਾਸੇ ਹੌਟਲਾਈਨ ਹੁੰਦੀ ਹੈ ਕਿ ਭਾਈ ਜੇ ਇੱਕ ਹਾਰ ਰਹੀ ਹੈ ਧਿਰ, ਕਿ ਸਰੈਂਡਰ ਕਿਵੇਂ ਕਰਨਾ ਜਾਂ ਕੀ ਹੈ। ਪਰ ਜੇ ਮਕਸਦ ਸਿਰਫ ਤੇ ਸਿਰਫ ਨਾਰਮਲਾਈਜੇਸ਼ਨ ਦਾ ਹੈ ਤੇ ਫਿਰ ਨਾਰਮਲਾਈਜ਼ ਤਾਂ ਜਦੋਂ ਮਰਜ਼ੀ ਕਰ ਲਓ। ਪਰ ਜੇ ਮਕਸਦ ਕਸ਼ਮੀਰ ਮੁੱਦੇ ਦੇ ਉੱਤੇ, ਬਾਕੀ ਇਸ਼ੂ ਵੀ ਛੱਡ ਦਿਓ, ਭਾਰਤ ਦੇ 200 ਮਿਲੀਅਨ ਮੁਸਲਮਾਨਾਂ ਨੂੰ ਵੀ ਛੱਡ ਦਿਓ, ਸਿੱਖਾਂ ਨੂੰ ਵੀ ਛੱਡ ਦਿਓ, ਅਸੀਂ ਤਾਂ ਕੋਈ ਧਿਰ ਵੀ ਨਹੀਂ ਰਹਿੰਦੇ, ਕਸ਼ਮੀਰ ਦਾ ਮੁੱਦਾ ਜਿਹਦੇ ਤੇ 4 ਜੰਗਾਂ ਹੋਈਆਂ, ਜਿਹਦੇ ਨਾਲ ਪਾਕਿਸਤਾਨ ਦਾ ਇਕੱਲਾ ਇਹੀ ਨਹੀਂ ਕਿ ਜੀ ਮੁਸਲਮਾਨ ਆਬਾਦੀ ਵਾਲਾ ਇੱਕ ਸੂਬਾ ਪਾਕਿਸਤਾਨ ਦਾ ਹਿੱਸਾ ਬਣੇ,
ਇਹਨਾਂ ਨੇ ਦੇਖਿਆ ਨਹੀਂ ਹੈ ਕਿ ਵੀ ਹਿੰਦੂਤਵੀ ਕਿਸ ਹੱਦ ਤੱਕ ਜਾਣਗੇ। ਇਹ ਸ਼ਹਿ ਰਗ ਜੇ ਕਾਇਦੇ ਆਜ਼ਮ ਨੇ ਕਸ਼ਮੀਰ ਨੂੰ ਕਿਹਾ ਸੀ ਪਾਕਿਸਤਾਨ ਦੀ, ਤੇ ਕੱਲੀ ਇਹ ਆਬਾਦੀ ਜਾਂ ਉੱਥੋਂ ਦੀਆਂ ਰੌਕਸ ਜਾਂ ਉਹਨਾਂ ਦੀ ਡਲ ਝੀਲ ਜਾਂ ਦੂਜੇ ਕਰਕੇ ਨਹੀਂ ਸੀ ਕਿਹਾ। ਜੇ ਇਹਨਾਂ ਨੇ ਵੀ, ਜੇ ਇੰਡਸ ਵਾਟਰ ਟਰੀਟੀ ਦੀ ਜੇ ਤੁਸੀਂ ਦੇਖੋ ਕਿ ਉਹਦੇ ਥੱਲੇ ਹੁਣ ਦੋਵੇਂ ਜਿਹੜੇ ਦਰਿਆ ਨੇ ਚਨਾਬ ਔਰ ਜੇਹਲਮ, ਪਾਰਟਲੀ ਇੰਡਸ ਵੀ, ਚਨਾਬ ਜੇਹਲਮ ਨਿਕਲਦੇ ਕਸ਼ਮੀਰ ਚੋਂ ਨੇ, ਅਪਰ ਰਾਈਪੇਰੀਅਨ ਇਹਨਾਂ ਦੇ ਕੰਟਰੋਲ 'ਚ ਹੈ। ਬਿਲਕੁਲ। ਸੋ ਜੇ ਇਹਨਾਂ ਦਾ ਜੱਫਾ ਕਾਇਮ ਰਹਿੰਦਾ ਹੈ ਜਾਂ ਇਹਨਾਂ ਦੀ ਆਈਨੀ ਗੁੰਡਾਗਰਦੀ ਕਾਮਯਾਬ ਹੁੰਦੀ ਹੈ ਔਰ ਅਲਟੀਮੇਟਲੀ ਇਹ ਕਸ਼ਮੀਰ ਨੂੰ ਇੱਕ ਆਪਣੇ ਉਸ ਦਬਾਅ ਥੱਲੇ ਰੱਖਣ 'ਚ ਕਾਮਯਾਬ ਰਹਿੰਦੇ ਨੇ, ਤੇ ਫਿਰ ਗੱਲ ਇੱਥੇ ਰੁਕਣੀ ਨਹੀਂ ਹੈ। ਜੇ ਪਾਕਿਸਤਾਨ ਦੇ ਵਿੱਚ ਕਿਤੇ ਵੀ ਕੋਈ ਬੈਠਾ ਹੋਇਆ ਇਹ ਸਮਝੇ ਕਿ ਵੀ ਚਲੋ ਨਾਰਮਲਾਈਜ਼ ਕਰ ਲਓ ਔਰ ਉਸ ਸਾਰੇ ਦੇ ਥੱਲੇ ਥੋੜ੍ਹੇ ਬਹੁਤ ਹਕੂਕ ਮਿਲ ਜਾਣ, ਜਿਵੇਂ ਪਹਿਲਾਂ ਸੀ ਕਿ ਜੀ ਉਹ ਤੁਸੀਂ ਪੁੰਛ ਰਾਵਲਾਕੋਟ ਬੱਸ ਸਰਵਿਸ ਚਲਾ ਦਿੱਤੀ, ਮੁਜ਼ੱਫਰਾਬਾਦ ਸ੍ਰੀਨਗਰ ਚਲਾ ਦਿੱਤੀ, ਪਤਾ ਨਹੀਂ ਉੜੀ ਕਿ ਕਿਹਦੇ ਨਾਲ ਚਲਾ ਦਿੱਤੀ, ਕੋਈ ਹੋਰ ਪੋਰਸ ਕਰ ਦਿਓ ਬਾਰਡਰ, ਦੂਜਾ ਕਰ ਦਿਓ, ਰਹਿ ਉੱਥੇ ਹੀ ਰਹਿ, ਇਹ ਗੱਲ ਬਣਨੀ ਨਹੀਂ ਹੈ। ਸੋ ਅਸੀਂ ਰਿਪੀਟਡਲੀ ਇਸ ਗੱਲ ਦੇ ਉੱਤੇ ਇਨਸਿਸਟ ਇਸ ਲਈ ਕਰ ਰਹੇ ਹਾਂ ਕਿ ਬਹੁਤ ਵਾਰ ਜਦੋਂ ਤੁਸੀਂ ਆਪਣੇ ਬਣਾਏ ਇੱਕ ਗੁੱਡਵਿਲ ਜਿਹੜੀ ਤੁਸੀਂ ਆਪਣੇ 'ਚ ਬਣਾਉਂਦੇ ਹੋ ਕਿ ਦੁਸ਼ਮਣ ਜੇ ਇਵੇਂ ਕਰ ਲਏ, ਬਿਲਕੁਲ, ਪਰ ਤੁਹਾਡਾ ਵਾਹ ਉਹਨਾਂ ਦੇ ਨਾਲ ਹੈ ਜਿਹੜੇ ਚਾਣਕਿਆ ਨੀਤੀ ਨੂੰ ਦੇਣ ਵਾਲੇ ਨੇ ਦੁਨੀਆ ਨੂੰ 2-2.5 ਹਜ਼ਾਰ ਸਾਲ ਪਹਿਲਾਂ, ਜਿਨ੍ਹਾਂ ਦੇ ਲਈ ਸਾਮ ਦਾਮ ਦੰਡ ਭੇਦ, ਕੋਈ ਵੀ ਝੂਠ ਬੋਲਣਾ, ਮੁੱਕਰਨਾ, ਔਰ ਜਿਹਨੂੰ ਬੜਾ ਆਮ ਵਿਜ਼ਡਮ ਦੇ ਵਿੱਚ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਇਹ ਤਾਂ ਹੈ ਹੀ ਹੈ, ਪਰ ਕਿਵੇਂ ਨੈਗੋਸ਼ੀਏਸ਼ਨ ਦੇ ਨਾਂ ਥੱਲੇ ਉਹਨਾਂ ਨੇ ਇਸ ਪੀਰੀਅਡ 'ਚ ਧੋਖੇ ਕੀਤੇ ਨੇ, ਨਾਗਿਆਂ ਦੇ ਨਾਲ ਕੀ ਕੀਤਾ, ਸਿੱਖਾਂ ਦੇ ਨਾਲ ਕੀ ਕੀਤਾ, ਈਵਨ ਜਿਹੜੇ ਵਿਦਨ ਵੀ ਜਿਹਨਾਂ ਦੇ ਨਾਲ ਇਹ ਅਕੋਰਡ ਕਰਦੇ ਨੇ, ਰਾਜੀਵ ਲੌਂਗੋਵਾਲ ਅਕੋਰਡ, ਭਾਵੇਂ ਉਹਦੇ 'ਚ ਕੁਛ ਨਹੀਂ ਸੀ, ਲੇਕਿਨ ਲੌਂਗੋਵਾਲ ਤਾਂ ਮਾਰਿਆ ਗਿਆ ਉਹਦੀ ਵਜ੍ਹਾ ਕਰਕੇ। ਸਿੱਖਾਂ ਨੇ ਕਿਹਾ ਵੀ ਇਹਨੇ ਜਿਹੜੀ ਹੈ ਟਰੈਚਰੀ ਕੀਤੀ ਹੈ, ਇਹ ਟ੍ਰੇਟਰ ਹੈ। ਲੇਕਿਨ ਈਵਨ ਉਹ ਨਿਗੁਣਾ ਜਿਹਾ ਅਕੋਰਡ ਜਿਹਦੇ ਥੱਲੇ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਣਾ ਸੀ ਔਰ ਕੁਛ ਹੋਰ ਨਿਗੁਣੀਆਂ ਜਿਹੀਆਂ ਮੰਗਾਂ ਸੀ, ਈਵਨ ਉਹ ਵੀ ਇੰਪਲੀਮੈਂਟ ਨਹੀਂ ਕੀਤੀਆਂ। ਸੋ ਜਦੋਂ ਤੁਸੀਂ ਇਸ ਸਾਰੇ ਟਰੈਕ ਰੈਕਡ ਨੂੰ ਦੇਖਦੇ ਹੋ, ਇਹ ਜਿਹੜੇ ਨੇ ਇਹਨਾਂ ਦੇ ਨਾਲ ਤੁਸੀਂ ਉਸ ਪੋਜੀਸ਼ਨ ਸੀ ਔਰ ਹੋ ਕਿ ਜਿੱਥੇ ਤੁਸੀਂ ਵਿਦ ਸਟਰੈਂਥ ਆਪਣੀ ਸਟਰੈਂਥ ਸ਼ੋਅ ਕਰ ਸਕਦੇ ਹੋ ਔਰ ਉਹਦੇ ਥੱਲੇ ਤੁਸੀਂ ਇਹਨਾਂ ਤੋਂ ਕੁਛ ਜਿਹੜਾ ਉਹ ਕੱਢ ਸਕਦੇ ਹੋ। ਅਦਰਵਾਈਜ਼ ਜਿਹੜਾ ਇਹ ਲੂਜ਼ਿੰਗ ਗੇਮ ਹੀ ਹੋਏਗੀ, ਕਿਉਂਕਿ ਅੱਜ ਮੀਡੀਆ ਦੇ ਵਿੱਚ ਮੇਨ ਖਬਰਾਂ ਹੀ ਇਹ ਚੱਲ ਰਹੀਆਂ ਸੀ ਔਰ ਈਵਨ ਇੰਡੀਅਨ ਮੇਜਰ ਨਿਊਜ਼ਪੇਪਰਸ, ਇੰਡੀਆ ਸਾਈਡ ਸਟੈਪਸ ਪਾਕਿਸਤਾਨੀ ਰਿਪੋਰਟਸ ਔਨ ਬੈਕ ਚੈਨਲ ਡਾਇਲੋਗ। ਸੋ ਅਸੀਂ ਇਸ ਨੂੰ ਫਿਰ ਡਿਸਕਸ ਕੀਤਾ ਹੈ, ਹਾਲਾਂਕਿ ਇਸ ਦਾ ਕਾਫੀ ਜਿਹੜਾ ਇਸ ਨਾਲ ਸੰਬੰਧਿਤ ਗੱਲਬਾਤ ਅਸੀਂ ਪਹਿਲਾਂ ਕਰ ਹੀ ਚੁੱਕੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਪਹਿਲਾ ਸੈਗਮੈਂਟ ਪਸੰਦ ਆਇਆ ਹੋਵੇਗਾ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੀ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਔਰ TV 84 ਦੁਨੀਆ ਭਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਸਾਂਝੀ ਵਾਲਤਾ ਦੇ ਫਲਸਫੇ ਨੂੰ ਪ੍ਰਚਾਰ ਤੇ ਪ੍ਰਸਾਰਿਆ ਹੈ। ਸੋ TV 84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ। ਸੋ TV 84 ਨੂੰ ਚਲਾਉਣ ਵਾਲੀ ਮਦਰ ਆਰਗੇਨਾਈਜੇਸ਼ਨ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਇੱਕ ਨਾਟ ਫॉर ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਸੋ ਇਸ ਨੂੰ ਦਿੱਤੀ ਗਈ ਤੁਹਾਡੀ ਦੁਆਰਾ ਇੱਕ ਜਿਹੜੀ ਪੈਨੀ ਹੈ ਉਹ ਟੈਕਸ ਡਿਟੈਕਟੇਬਲ ਹੈ। ਸੋ ਡੋਨੇਸ਼ਨ ਕਰਨ ਲਈ ਤੁਸੀਂ TV 84 ਦੀ ਐਪ ਤੇ ਜਾ ਕੇ ਜਾਂ ਫਿਰ TV84.tv ਤੇ ਜਾ ਕੇ ਡੋਨੇਟ ਦੇ ਬਟਨ ਨੂੰ ਫੋਲੋ ਕਰੋ। ਤੁਸੀਂ ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਤੁਸੀਂ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੀ ਵਰਤੋਂ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।